ਤੈਨੂੰ ਲਾੜੇ ਨੇ ਬੁਲਾ ਲਿਆ ਤੇ ਹੁਣ ਉੱਥੇ ਸਾਰੇ ਟੱਪੇ ਗਾ ਰਹੇ ਵੀ ਮਹਿੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦਾ ਸਿੰਗਰ ਜਿਹੜਾ ਉਹਨੇ ਬੁਲਾਇਆ। ਇਹ ਸਿੰਗਰ ਵਾਲਾ ਫਰਮਾਇਸ਼ ਹੈ ਠਾ ਲੋ ਸਰ ਤੁਹਾਡੇ ਕੋਲ ਜੀ ਵੀ ਹੁਣ ਮੇਰੇ ਭਰਾ ਨੂੰ ਕੋਈ ਫਰਮਾਇਸ਼ ਕਰਦੇ ਮੈਂ ਪਿੱਛੇ ਕਰਦਾ ਹੁੰਦਾ ਭਾਈ ਕਿਹੜਾ ਕਹਿੰਦੇ ਤੂੰ ਆਹੋ ਨਹੀਂ ਭਾਜੀ ਉਹ ਤਾਂ ਨਹੀਂ ਆਉਂਦਾ ਫਿਰ ਉੱਥੇ ਹੀ ਆਇਆ ਮੈਂ ਹੁਣ 1000 ਵੇਖਣਾ ਤੇ 1000 ਦੇ ਕੇ ਇਹ ਗਾਣਾ ਗਾ ਤੈਨੂੰ ਮੰਨ ਜਾਗਾ अकबर मेरा नाम नहीं है। अस्सलाम वालेकुम, अस्सलाम वालेकुम। टीडे में खुशामदीद। ओए होए चाहत फतेह अली ते एक ਉਹਦੇ ਮੁਕਾਬਲੇ ਤੇ ਹੋਰ ਸਿੰਗਰ ਆ। ਅੱਛਾ ਜੀ ਕੌਣ ਭਲਾ? ਪਤਾ ਨਹੀਂ ਮੈਂ ਤਾਂ ਸੋਚਿਆ ਤੇਰੇ ਕਹਿ ਰਹੇ ਨੋਨੀ ਦਾ ਨਹੀਂ ਐ ਸੇਂਜ ਖੁਰਮ ਸਾਹਿਬ। ਓ ਤਾਇਆ ਜੀ ਤਾਇਆ ਜੀ ਅੱਛਾ ਉਹਨਾਂ ਨੇ ਮਾਰ ਤਾਇਆ ਜੀ ਉਹ ਮੇਰੇ ਮੌਲਾ। ਤਾਇਆ ਜੀ ਦਾ ਚਾਹਤ ਪਤਾ ਨਹੀਂ ਕਿਤੇ ਅੱਛਾ ਵਾ ਹਾਂ ਚਾਹਤ ਬਦਲੀ ਜ਼ਿਆਦਾ ਅੱਛਾ ਹੋ ਨਹੀਂ ਨਹੀਂ ਤਾਇਆ ਕੋਲ ਅੱਛਾ ਗਾਣਾ ਕਰਦਾ ਸੀ ਜੀ ਭਾਵੇਂ ਉਹ ਨਹੀਂ ਤਾਇਆ ਖੁਰਮ ਅੱਛਾ ਵਾ। ਤਾਇਆ ਜੀ ਨੂੰ ਜਦੋਂ ਕਾਲ ਬੁਲਾਓ ਨਾ ਤੇ ਕਾਲ ਕੋਲ ਹਾਂ ਬੈਠੇ ਠੀਕ ਠਾਕ ਰਾਜੀ ਬਦੀ ਨਾਲ ਉਹ ਜਿਹੜਾ ਤੁਸੀਂ ਗਾਣੇ ਗਾਉਂਦੇ ਹੁੰਦੇ ਆ ਗੁਲਾਬੀਆਂ ਗੁਲਾਬੀ ਹਾਂ ਅੱਛਾ ਟਰੈਕ ਪਤਾ ਨਹੀਂ ਕਿੱਥੋਂ ਇੰਜ ਕਰਦੇ ਗੁਲਾਬੀ ਅੱਛਾ ਨਾ ਉਹਨਾਂ ਨੂੰ ਸ਼ਾਇਰੀ ਯਾਦ ਹੁੰਦੀ ਹੈ ਕੋਈ ਨਹੀਂ ਸ਼ਾਇਰੀ ਤਾਂ ਦੇਖ ਲੈਂਦੇ YouTube ਤੋਂ ਤਰਸ ਤੁਰਦਾ ਵੀ ਉਹਨਾਂ ਨੂੰ ਬਰ ਸੁਣਿਆ ਹੁੰਦਾ ਤੇ ਕੌਨਫੀਡੈਂਸ ਉਹ ਮੇਰੇ ਮੌਲਾ ਵੀ ਤੁਸੀਂ ਉਹਨੂੰ ਕਹਿ ਦੇਣਾ ਨਾ ਵੀ ਮਤਲਬ ਕਿ ਰਾਗ ਲਲਤ ਦੇ ਵਿੱਚ ਕੋਈ ਠੁਮਰੀ ਸੁਣਾਓ ਨਾ ਬਿਸਮਿਲ੍ਲਾ ਆਨੇ ਬਾਜੀਆਂ ਬਾਜੀਆਂ ਬਕਨੀਆਂ ਬਾ ਉਹਨਾਂ ਨੂੰ ਡਿਲੀਵਰ ਹੋ ਗਈ ਤੁਹਾਨੂੰ ਅੱਗੋਂ ਤੁਹਾਡੀ ਸਿਰ ਪੀੜਾ ਤੋਂ ਕਹਿੰਦੇ ਬਹਾਰ ਫੁੱਲ ਬਰਸਾਓ ਉਹਨਾਂ ਨੇ ਟਰੈਕ ਲਾਉਣਾ ਪਤਾ ਕਿੱਦਾਂ ਕਰਦੇ ਮੈਂ ਤੁਹਾਨੂੰ ਦੱਸਦਾ। ਰਗਾ ਜੀ ਮੈਂ ਨਾ ਇੱਕ ਤਿਆਰੀ ਕੀਤੀ ਹੈ ਗਾਣੇ ਦੀ ਕਿ ਬਹਾਰੋ ਫੂਲ ਬਰਸਾਓ ਮੈਂ ਸੋਚਿਆ ਸੀ ਅੱਜ ਮੈਂ ਸੁਣਾਵਾਂਗਾ ਤੇ ਹੁਣ ਆਇਆ ਉਹਨਾਂ ਨੇ ਸੁਣਾਉਣਾ ਵਾ ਵੇਖੀ ਜਰਾ। बहारो फूल बरसाओ मेरा महबूब आता है मेरा महबूब आया है हवाओ रागनी गाओ मेरा महबूब आया है मेरा महबूब आया है बहारो फूल बरसाओ मेरा महबूब आया है ਔਰ ਜਦੋਂ ਵੀਡੀਓ ਕਾਲ ਤੋਂ ਗਾਣਾ ਗਾਉਂਦੇ ਇੱਕ ਐਟਮ ਬੜੀ ਕਰਦੇ ਆ ਉਹ ਆ ਗਾਣਾ ਗਾਉਂਦੇ ਬਹਾਰੋ ਤੇ ਪਿੱਛੇ ਏਦਾਂ ਕਰ ਇੱਕ ਉਹਨਾਂ ਨੇ ਨਾ ਉੱਥੇ ਇੱਕ ਉਹਨਾਂ ਨੇ ਉਹਨਾਂ ਦਾ ਕੋਈ ਉਹ ਤਲਕ ਵਾਲਾ ਜਿਹੜਾ ਮੁੰਡਾ ਨਹੀਂ ਹੁੰਦਾ ਉਹਦਾ ਉਹ ਸੁਰ ਚ ਗਾਉਂਦਾ ਵਾ ਉਹਨੂੰ ਨਾ ਹੁਣ ਕੈਮਰਾ ਬੰਦ ਕਰ ਦੇਣਗੇ ਕੈਮਰਾ ਬੰਦ ਕਰ ਕਹਿਣਗੇ ਅੱਛਾ ਉਹ ਰਾਤੀ ਨਾ ਮੈਂ ਲਾਈਵ ਆਇਆ ਬਾਹਰ ਬੈਠਾ ਬਾਟਨ ਦੇ ਨਾਲ ਢੋਲਕ ਹਾਂਜੀ ਬਿਲਕੁਲ ਤੇ ਨਾ ਉਹ ਮੈਨੂੰ ਉਹ ਮੋਗਾ ਸਾਹਿਬ ਮੈਨੂੰ ਕਹਿੰਦਾ ਇਹ ਮੈਂ ਨਾ ਜਾਨੀ ਭਾਈ ਉਹ ਆਨੇ ਸੇ ਉਸਕੇ ਆਏ ਬਹਾਰ ਗਾਣਾ ਸੁਣਾ ਦਿਓ ਤੇ ਹਾਲੇ ਉਹਨੇ ਮੁੱਕੇ ਨੇ ਤੇ ਕਹਿੰਦੇ ਮੈਨੂੰ ਯਾਦ ਹੈ ਜੀ ਕਹਿੰਦਾ ਮੈਂ ਤੁਹਾਨੂੰ ਨਹੀਂ ਕਹਿਣ ਦਿਆ ਤੇ ਮੈਂ ਉਦੋਂ ਪਤਾ ਨਹੀਂ ਕੁਆਲੀ ਲਾਈ ਸੀ ਤੇ ਕਹਿੰਦੇ ਮੈਨੂੰ ਯਾਦ ਆ ਕਹਿੰਦਾ ਰਹਿਣ ਦੋ ਤੁਸੀਂ ਕੁਆਲੀ ਲੱਗੀ ਰਹਿਣ ਦੋ। ਅੱਛਾ ਉਹ ਜਾਣ ਕੇ ਕਰਦੇ ਮਜ਼ਾਕ ਮਤਲਬ ਉਹ ਦਿਮਾਗੀ ਤੌਰ ਤੇ ਉਹਨਾਂ ਦਾ ਸਲਤਨਤ ਠੀਕ ਆ ਦਿਮਾਗ ਦਾ ਉਹ ਜਿੰਨੇ ਵੀ ਹੈ ਨਾ ਸਿਨੇ ਬਰੌਡ ਤੇ ਤੁਹਾਡੇ ਤੇ ਹੁੰਦੇ ਭਾਦੀਪ ਭਾਲਾ ਸਾਰੇ ਕਰਦੇ ਚੀਜ਼ ਆ ਹੁਣ ਕਹਿਣਗੇ ਤਾਂ ਸ਼ੇਰ ਮਾਰ ਕੇ ਨਹੀਂ ਤੁਸੀਂ ਸ਼ੇਰ ਨਹੀਂ ਮਾਰਨਾ ਮੇਰਾ ਗਾਣਾ ਸੁਣ ਲਓ ਉਹ ਕਹਿਣਗੇ ਨਹੀਂ ਅਸੀਂ ਸ਼ੇਰ ਨਹੀਂ ਮਾਰਨਾ ਗਾਣਾ ਨਹੀਂ ਸੁਣਦੇ ਆਹੋ ਨਹੀਂ ਅਸੀਂ ਸ਼ੇਰ ਹੀ ਮਾਰਨਾ ਇਹ ਉਸਤਾਦ ਜੀ ਟਿਕਟੋਕ ਦੇ ਜਿਆਨ ਨੇ ਹਾਂ ਵੱਡੇ ਲੈਵਲ ਦੇ ਉਹ ਨਹੀਂ ਭਾਜੀ ਉਹ ਆਪਣੀ ਸ਼ਾਇਰੀ ਆਪਣੀ ਕੰਪੋਜ਼ਿੰਗ ਗਾਣਾ ਲੈ ਕੇ ਆ ਰਹੇ ਲਾਂਚ ਕਰਨ ਲੱਗੇ ਪੈਸਾ ਲਾਉਣ ਲੱਗੇ ਕੀ ਕਹਿੰਦੇ ਸੱਚੀ ਮੁੱਚੀ ਆਹੋ ਨਹੀਂ ਉਹ ਪਤਾ ਕੀ ਕਰਨਗੇ ਜਦੋਂ ਉਹਨਾਂ ਨੇ ਦੇਖਣਾ ਨਾ ਕੋਈ ਮੁੰਡਾ ਇੱਕ ਉਹਨਾਂ ਕੋਲ ਸੁਰੀਲਾ ਹੈਗਾ ਤੇ ਦੇਖਣਗੇ ਵੀ ਹੁਣ ਇਧਰ ਅੱਗੇ ਮੋਡ ਮਿਊਜ਼ਿਕ ਦਾ ਠੀਕ ਬਣਿਆ ਉਦੋਂ ਕਹਿਣਗੇ ਕੈਮਰਾ ਬੰਦ ਕਰ ਦੇਣਗੇ ਤੇ ਕਹਿਣਗੇ ਅਸਾ ਗਾਣਾ ਸੁਣਨਾ ਮੇਰਾ ਸਾਰਾ ਗਾਣਾ ਜਦੋਂ ਮੁੱਕਦਾ ਨਾ ਉਸ ਤੋਂ ਬਾਅਦ ਕਹਿੰਦੇ ਹਾਂਜੀ ਕੈਸਾ ਲੱਗਾ ਤੇ ਮੈਨੂੰ ਪਤਾ ਹੁੰਦਾ ਕਿ ਇਹ ਗਾ ਹੀ ਨਹੀਂ ਰਹੇ। ਸਲਮਾਨ ਨੂੰ ਕਹਿੰਦੇ ਸੀ ਕਿ ਤੇਰਾ ਪ੍ਰੋਜੈਕਟ ਕਰਨਾ ਵਾ ਆਪਾਂ ਦੋਵਾਂ ਨੇ ਡਿਊਟ ਗਾਣਾ ਹਾਂ ਸਹੀ ਗੱਲ ਹੈ ਸਲਮਾਨ ਨੂੰ ਉਹਦੇ ਲਈ ਰਿਆਜ਼ ਕਰਨਾ ਪੈਣਾ ਉਹਨਾਂ ਦੇ ਨਾਲ ਤਰਾਨਾ ਕਰੇਗਾ ਲੱਗਦਾ ਕਿ ਇੱਕਦਮ ਸੁਰ ਤੋਂ ਕਨਵਰਟ ਕਿੱਦਾਂ ਹੋਣਾ। ਤਾਂ ਜੀ ਤੁਹਾਨੂੰ ਪਤਾ ਸਾਗੋ ਭਾਈ ਉਹਨਾਂ ਦੇ ਉਹ ਗਾਣੇ ਦੇ ਵਿਆਹ ਤੋਂ ਲਾਦਾ ਹੋਏ ਹੁਣ ਸਾਈ ਜੀ ਤਾਂ ਸਾਕੋ ਨੂੰ ਸਕੇ ਭਰਾ ਹਾਂਜੀ ਤੁਸੀਂ ਤਾਂ ਸਾਕੋ ਨੂੰ ਨਹੀਂ ਉਹ ਤਾਂ ਸੁਣੋ ਅੱਛਾ ਉਹ ਵੀ ਹਾਂਜੀ ਓਏ ਤੁਸੀਂ ਭੁੱਲ ਜਾਓਗੇ ਗੁਰੂ ਸਾਹਿਬ ਨੂੰ ਨਾਦਰੀਨ ਮੈਂ ਤੁਹਾਨੂੰ ਸੁਣਾਉਣਾ ਗਾਣਾ ਉੱਥੇ ਕੀ ਟਾਈਮ ਹੋਣਾ ਇੱਥੇ 9 ਵਜੇ ਨੇ ਉਸਤਾਦ ਜੀ ਸਵੇਰ ਹੋਣ ਵਾਲੀ ਓਕੇ ਜਾਗਣਗੇ ਹੈਲੋ ਵਾਕਸਲਾਮ ਯਾਰ ਭਾਜੀ ਇੱਕ ਗਾਣਾ ਸੁਣਾਉਣਾ ਜਿਹੜਾ ਕੋਈ ਵੀ ਜਿਹੜਾ ਗਾਣਾ ਨਹੀਂ 14ਵੀਂ ਦਾ ਚਾਂਦ ਹੋ ਜਾਂ ਆਫਤਾਬ ਹੋ ਟਰੈਕ
ਅੱਛਾ ਸੁਣਾ ਨਾ ਜਰਾ। ਅਗਰ ਕਹਿੰਦੇ ਤੇ ਮੈਚ 1 ਮਿੰਟ 50 ਸੈਕਿੰਡ ਰਹਿ ਗਏ ਨੇ, ਕੱਟ ਕਰਕੇ ਆਵਾਂ। ਆਜੋ ਸੁਣਾਓ ਜਰਾ। 1 ਮਿੰਟ 50 ਸੈਕਿੰਡ ਰਹਿ ਗਏ। ਓਕੇ। ਟਿਕਟੌਕ ਤੋਂ ਬੈਠੇ ਚਾਹ ਬੜਾ ਵਾ, ਓਏ। ਕੰਮ ਛੱਡ ਦੇਣਗੇ ਆਪਣਾ, ਗਾਹਕ ਛੱਡ ਦੇਣਗੇ ਵੀ ਕਿਸੇ ਨੇ ਕਹਿਤਾ ਗਾਣਾ ਸੁਣਾਓ, ਕਹਿੰਦੇ 1 ਮਿੰਟ 50 ਸੈਕਿੰਡ ਚ ਆ ਰਿਹਾ ਤੇ ਦਿਲ ਕਰੇ ਪਤਾ ਨਹੀਂ ਕੀ ਛੱਡ ਦੇਣਾ ਇਹਨਾਂ ਨੇ ਸਿਰਫ ਗਾਣੇ ਦੇ ਚੱਕਰ ਚ। ਮਿਊਜ਼ਿਕ ਦੇ ਨਾਲ ਲਵ ਹੈਗਾ ਇਹਨਾਂ ਨੂੰ। ਆਹ ਘਰ ਸਾਜੀ ਕੋਈ ਗੱਲ ਨਾ ਮੰਨ ਹੁੰਦੀ ਹੋਵੇ ਇਹਨਾਂ ਦੀ, ਉਹ ਫਿਰ ਘਰ ਗਾਣਾ ਗਾਉਂਦੇ ਗੱਲਾਂ ਸਾਰੀਆਂ ਮੰਨੀਆਂ ਜਾਂਦੀਆਂ। ਹਾਂ। ਚੁੱਪ ਕਰ ਜਾਓ, ਤੁਹਾਡੀ ਮੇਰੇ ਬਾਣੀ ਤੁਹਾਡੇ ਨਾਂ ਦੀ ਬਿਰਿਆਨੀ ਹਾਫੀ ਸਹੀ ਇਹਨਾਂ ਤੋਂ ਖਿੱਚਦਾ ਹੁੰਦਾ। ਹਾਫੀ ਰੋਡ ਤੇ ਬੈਠਾ ਤੇ ਇੱਕ ਬੰਦਾ ਕਹਿੰਦਾ, ਹਾਫੀ ਦੁਖੀ ਹੋਇਆ ਇਹਨਾਂ ਦੇ ਗਾਣਿਆਂ ਤੋਂ, ਕਹਿੰਦਾ ਯਾਰ ਭਾਈ ਜੀ ਇਹ ਕੀ ਹੈ ਯਾਰ, ਕੀ ਹੋ ਰਿਹਾ। ਤੇ ਨਾ ਹੁਣ ਮੈਂ ਬੰਦ ਕਰਨ ਲੱਗਾ, ਮੈਂ ਕਿਹਾ ਠਹਿਰ ਜਾ ਯਾਰ ਹਾਫੀ। ਤੇ ਇੱਕ ਬੰਦਾ ਤਾਇਆ ਜੀ ਕਹਿੰਦੇ, ਖੁਰਮ ਸਾਹਿਬ ਕਹਿੰਦੇ ਇਹ ਇੱਕ ਫਰਮੈਸ਼ ਮੈਨੂੰ ਆਈ ਹੈ ਗਾਣੇ ਦੀ। ਤੇ ਹਾਫੀ ਕਹਿੰਦਾ ਇਹ ਕਿਹਨੇ ਕਿਹਾ ਨਾ ਹਾਫੀ ਖਿੱਚ ਕੇ ਸਾਹਮਣੇ ਕੀ ਆ ਹਾਫੀ ਬਹੁਤ ਕੀ ਕਰਦਾ ਹਿਸਾਬ ਕਿਤਾਬ। ਬਾਕੀ ਉਸਤਾਦ ਜੀ ਸ਼ੌਕ ਦਾ ਮੁੱਲ ਕੋਈ ਨਹੀਂ। ਹਾਂ ਅੰਦਰ ਸ਼ੌਕ ਹੋਵੇ, ਬੰਦਾ ਮਿੱਟੀ ਵੀ ਹੋਵੇ, ਉਹਨੂੰ ਇਦਾਂ ਲੱਗਦਾ ਮੈਂ ਸਹੀ ਕਰ ਰਿਹਾ। ਯਾਰ ਲੇਕਿਨ ਬੜੇ ਸਾਰੇ ਸ਼ੌਕ ਨੇ, ਉਹ ਤੁਸੀਂ ਆਪਣੇ ਤੱਕ ਰੱਖੋ ਨਾ, ਅਗਲੇ ਨੂੰ ਜ਼ੀਅਤ ਕਾਦੀ ਦੇਣੀ। ਹਰਾਸਾ ਉਸਤਾਦ ਜੀ ਕਿਸੇ ਦੇ ਅੰਦਰ ਕੁਝ ਹੁੰਦਾ ਵਾ ਜਾਂ ਉਹ ਪਿਛਲੀ ਜ਼ਿੰਦਗੀ ਉਹ ਜੀ ਕੇ ਆਇਆ ਹੁੰਦਾ। ਮੈਂ ਤੈਨੂੰ ਇੱਕ ਫਾਰਮੂਲਾ ਦੱਸਦਾ ਵਾਂ ਕਾਮੇਡੀ ਦਾ, ਜਾਂ ਕਹਿ ਲੋ ਕਿ ਵੀ ਗੁੱਸਾ ਖਤਮ ਕਰਨ ਦਾ ਜਾਂ ਰਿਲੈਕਸ ਹੋਣ ਦਾ, ਕਿ ਮੈਂ ਤੈਨੂੰ ਇੱਕ ਗਾਣਾ ਸੁਣਾ ਰਿਹਾ, ਤੂੰ ਸੁਰ ਨੂੰ ਸਮਝਦਾ ਵਾ। ਸਾਰੀ ਚਾਹਤ ਫਤਿਹ ਅਲੀ ਸਾਹਿਬ ਦਾ ਇੱਕ ਜ਼ਿਕਰ ਕਰ ਲੈਣੇ ਕਿ ਸਾਰੀ ਖਲਕਤ ਜਿੰਨੇ ਵੀ ਉਹ ਪੰਜਾਬੀ ਉਰਦੂ ਗਾਉਂਦੇ ਨਾ, ਤੇ ਪੰਜਾਬੀ ਉਰਦੂ ਸਮਝਣ ਵਾਲੇ ਪਾਕਿਸਤਾਨ ਇੰਡੀਆ 'ਚ ਹੀ ਹੈ ਨਾ, ਹਿੰਦੀ ਉਰਦੂ ਸਿੰਧੀ ਕਰਾਚੀ ਇਹ ਸਾਰੇ ਇਹ ਲੋਕ ਨੇ। ਤੇ ਇਹਨਾਂ ਨੂੰ ਹੁਣ ਮਤਲਬ ਗਾਣੇ ਸੁਣਨ ਦੀ ਤਮੀਜ਼ ਹੈ। ਇੱਕ ਮਿਸਾਲ ਆ, ਹੁਣ ਮੈਂ ਗਾ ਰਿਹਾ ਤੇ ਮੈਂ 90% 80% ਸੁਰ ਚ ਗਾ ਰਿਹਾ, 20% ਮੈਂ ਹਲਕਾ ਹਲਕਾ ਬਸੂਰਾ ਹੋ ਰਿਹਾ। ਇੱਕ ਮਿਸਾਲ ਆ, ਇਹ ਗਾ ਰਿਹਾ ਵੀ ਵਿੱਚੋਂ 10% ਇੱਧਰ ਉੱਧਰ ਹੋ ਰਿਹਾ, ਉਹ ਬਰਦਾਸ਼ਤ ਕਰ ਲੈਂਦੇ ਨੇ। ਹੁਣ ਇੱਕ ਬੰਦਾ 20-25% ਬਸੂਰਾ ਹੋ ਰਿਹਾ ਤੇ ਉਹ ਗੁੱਸਾ ਕਰਨਗੇ, यार ये तो जब तुम सुर में नहीं गाते तो तुम क्यों इस तरह गाते हो यार, ये फारग आदमी बेसुरा बंदा गा रहा है। ਹਾਂਜੀ ਤੇ ਹੁਣ ਇੱਕ ਬੰਦਾ 50% ਬਸੂਰਾ ਗਾ ਰਿਹਾ, 50% ਸੁਰ ਚ ਗਾ ਰਿਹਾ, ਟੈਂਪੋ ਚ ਆ ਰਿਹਾ ਲੇਕਿਨ ਬਸੂਰਾ ਗਾ ਰਿਹਾ, ਉਹਦਾ ਵੀ ਗੁੱਸਾ। ਸਾਰੇ ਜਿਹੜੇ ਮਿਊਜ਼ਿਕ ਵਾਲੇ ਗੁੱਸਾ ਕਰਨਗੇ, ਯਾਰ ਅੱਲਾ ਦੇ ਬੰਦੇ ਤੈਨੂੰ ਜਦੋਂ ਨਹੀਂ ਪਤਾ ਲੱਗਦਾ ਕਿ ਤੂੰ ਮਤਲਬ ਬਸੂਰਾ ਗਾ ਰਿਹਾ, ਤੂੰ ਚੁੱਪ ਕਰ ਜਾ ਯਾਰ, ਤੂੰ ਤੇ ਐਡੇ ਅੱਛੇ ਪੰਗਰ ਨੇ, ਤੂੰ ਕਿਉਂ ਐਵੇਂ ਪੰਗਾ ਹੈ। ਇੱਕ ਬੰਦਾ 95% ਬਸੂਰਾ ਗਾ ਰਿਹਾ, ਉਹਨੂੰ ਸੁਣ ਕੇ ਤੈਨੂੰ ਗੁੱਸਾ ਨਹੀਂ ਚੜਨਾ, ਤੂੰ ਹੱਸਣ ਲੱਗ ਪੈਣਾ। ਕਿ ਲੈ ਬੰਦੀ ਉਹਦੇ ਲਈ ਉਸਤਾਦ ਪੂਰਾ ਗਾ ਰਿਹਾ। ਔਰ 5% ਵੀ ਮੈਂ ਮਤਲਬ ਮੇਰੇ ਤੇ ਗਿਲਾ ਕਰਨਗੇ ਸਾਰੇ ਸੁਰ ਲੈ ਵਾਲੇ ਬੰਦੇ, ਲੇਕਿਨ ਚਲੋ ਕੋਈ ਗੱਲ ਨਹੀਂ ਭਾਜੀ ਮਾਦਰਤ। ਉਹ ਫਿਰ ਮੈਂ ਤਾਂ ਨਹੀਂ, ਤੈਨੂੰ ਮੈਂ ਇੱਕ ਬਰੀਕੀ ਦੱਸਣ ਲੱਗਾ ਵਾਂ ਕਿ ਇੱਕ ਇੰਨਾ ਕੁ ਪੀਕ ਤੇ ਕੋਈ ਚੀਜ਼ ਚਲੀ ਜਾਂਦੀ ਆ ਕਿ ਉਹਦੇ ਤੇ ਗੁੱਸਾ ਆਉਣ ਦੀ ਬਜਾਏ ਕੋਈ ਐਂਟਰਟੇਨਮੈਂਟ ਬਣ ਜਾਂਦਾ। ਹਾਂਜੀ ਸਹੀ ਗੱਲ। ਇਹ ਚਾਹਤ ਫਤਿਹ ਅਲੀ ਸਾਹਿਬ ਨਾਲ ਇਹ ਹੋਇਆ। ਲੇਕਿਨ ਉਸਤਾਦ ਜੀ ਉਹ ਸੁਰ ਵਾਲਿਆਂ ਨੂੰ ਗੁੱਸਾ ਆਣਾ ਹੀ ਆਣਾ ਉਹਨਾਂ ਨੂੰ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੇ ਮਹੱਲੇ ਇੱਕ ਮੈਂ ਅੱਗੇ ਵੀ ਗੱਲ ਸੁਣਾਈ ਸੀ ਕਿ ਇੱਕ ਵਿਚਾਰਾ ਸਾਈਂ ਜਿਹਾ ਲੋਕ ਸੀ ਤੇ ਅਸੀਂ ਉਹਨੂੰ ਨਾ ਬਾਹ ਲੈਣਾ ਪਾਰਕ 'ਚ, ਉਹ ਜੁਗਤਾ ਮਾਰਦਾ ਸੀ ਤੇ ਉਹ ਫਿੱਕੀਆਂ ਜੁਗਤਾਂ ਨੇ ਮਾਰਨੀ, ਤੇ ਅਸੀਂ ਉਹਨੂੰ ਬਣਾਇਆ ਸੀ ਉਹਦਾ ਮਜ਼ਾ ਲੈਣ ਲਈ। ਤੇ ਉਹਨੂੰ ਨਹੀਂ ਸੀ ਵਿਚਾਰੇ ਨੂੰ ਪਤਾ ਲੱਗਦਾ ਕਿ ਮੈਂ ਇੱਕ ਬਹੁਤ ਫਿੱਕੀ ਜੁਗਤ ਕਰਦਾ, ਤੇ ਅਸੀਂ ਉਹਨੂੰ ਇਹ ਤਾਸਰ ਦਿੱਤਾ ਸੀ ਕਿ ਤੂੰ ਫਾਈਨਲ ਆ, ਤੇਰੇ ਤੋਂ ਵੱਡਾ ਤੇਰੇ ਤੋਂ ਵੱਡਾ ਜੁਗਤਬਾਜ਼ ਕੋਈ ਨਹੀਂ ਆ। ਤੇ ਹੁਣ ਅਸੀਂ ਉਹਦੀ ਇਸ ਚੀਜ਼ ਨੂੰ ਮਤਲਬ ਉਹਦੇ ਦਿਮਾਗ 'ਚ ਬਰਕਰਾਰ ਰੱਖਣ ਲਈ ਅਸੀਂ ਉਹਦੀ ਜੁਗਤ ਤੇ ਹਾਸੀ ਦਾ ਵੀ ਸੀ। ਤੇ ਹੁਣ ਪਹਿਲੇ ਤੇ ਅਸੀਂ ਹੱਸੀ ਦਾ ਸੀ ਜਾਣ ਕੇ, ਥੋੜੀ ਦੇਰ ਬਾਅਦ ਨਾ ਸਾਡਾ ਜੈਨੂਇਨ ਹਾਸਾ ਨਿਕਲਣ ਲੱਗ ਪਿਆ। ਉਹਦਾ ਕੌਨਫੀਡੈਂਸ ਦੇਖ ਕੇ ਜਦੋਂ ਅਸੀਂ ਹੱਸੀ ਦਾ ਸੀ ਨਾ ਤੇ ਥੋੜਾ ਚੌੜਾ ਹੁੰਦਾ ਸੀ ਐ ਕਰਦਾ ਜੀ, ਅਸੀਂ ਫਿਰ ਹੱਸਣਾ ਸਮਝ ਆ ਰਹੀ। ਹੁਣ ਨਾ ਪਰ ਮੈਂ ਦੱਸਿਆ ਸੀਗਾ ਤੁਹਾਡੇ ਭਾਈ ਬਿੱਲਾ ਹੁੰਦਾ ਸੀ, ਬਹੁਤ ਕਮਾਲ ਇਨਸਾਨ, ਬਹੁਤ ਰੂਹਦਾਰ ਆਦਮੀ, ਠੀਕ ਹੈ ਨਾ। ਇਹਨਾਂ ਦਾ ਕੱਛਾ ਪਾ ਕੇ ਸਾਰੀ ਉਹਨੇ ਸਿਗਰਟ ਪੀਂਦਾ ਰਹਿਣਾ, ਗੋਲਡੀ ਤਾਂ ਉਹਨੇ ਫਿਰਦੇ ਰਹਿਣਾ, ਇੱਕ ਮਤਲਬ ਪਿਆਰ ਵਾਲਾ ਜੀ। ਤੇ ਉਹ ਨਾ ਅਸੀਂ ਪਾਰਕ 'ਚ ਬੈਠੇ ਸਾਰੇ, ਉਹਨੂੰ ਅਸੀਂ ਬੁਲਾ ਲਿਆ ਰਾਤ ਨੂੰ ਤੇ ਨਾ ਉਹ ਜੁਗਤਾ ਕਰ ਰਿਹਾ ਕਿਸੇ ਨੂੰ, ਤੈਨੂੰ ਕਹ ਮਾਰ ਜੁਗੋ, ਤੈਨੂੰ ਉਹਦਾ ਪਤਾ ਨਹੀਂ ਕੀ ਨਾ ਸੀ, ਮਾਰ ਜੁਗੋ। ਤੇ ਉਹਨੇ ਕਹਿਣਾ ਆਹ ਨਾ ਦੇ ਲੋ ਬੋਤਲ ਦਾ ਢੱਕਣ ਉਹਦਾ। ਅਸੀਂ ਕਹਿਣਾ ਮਰ ਗਏ ਓਏ ਬੋਤਲ ਦਾ ਅੱਜ। ਤੇ ਹੁਣ ਉਹਨੂੰ ਜਾਣ ਕੇ ਕੋਨ ਛੇੜਨਾ, ਆਪਣਾ ਵੀ ਸ਼ਕਲ ਵੇਖ ਲਾ, ਤੇਰਾ ਟੁੱਟੀ ਜੁੱਤੀ ਰਗਾ ਮੂੰਹ ਆ, ਕਹਿਣਾ ਉਹਨੇ ਕਹਿਣਾ ਠਹਿਰ ਜੋ, ਕਹਿਣਾ ਇਹਦਾ ਮੂੰਹ ਵੇਖੋ ਪੈਪ ਹੁੰਦਾ। ਅਸੀਂ ਵੀ ਮਰ ਜਾਣਾ। ਹੁਣ ਨਾ ਉਹਨੂੰ ਨਾ
ਕਿਸੇ ਨੇ ਨਾ ਕੋਈ 30-35 ਚੁੱਕਤਾ ਹੇਠ ਉੱਪਰ ਹੀ ਕਰਤੀਆਂ ਤੇ ਉਹਨੂੰ ਆਮਦ ਨਹੀਂ ਹੋ ਰਹੀ ਤੇ ਉਹਨੂੰ ਗੁੱਸਾ ਚੜ ਗਿਆ ਕਿ ਮੇਰੀ ਬਿਸਤੀ ਹੋ ਰਹੀ ਤੇ ਮੈਨੂੰ ਆਮਦ ਨਹੀਂ ਹੋ ਰਹੀ ਉਹ ਕਹੋ ਇਹ ਤੂੰ ਇੰਨਾ ਫਲਾਂ ਹੁੰਦਾ ਹੀ ਓਏ ਇੰਨਾ ਨਹੀਂ ਓਏ ਫਲਾਣਾ ਹੁੰਦਾ ਹੀ ਫਿਰ ਤੇ ਉਹਨੂੰ ਗੁੱਸਾ ਚੜ ਗਿਆ ਉਹਨੂੰ ਜੁੱਤ ਨਹੀਂ ਆ ਰਹੀ ਤੇ ਉਹਨੂੰ ਉਹਦੇ ਤੇ ਗੁੱਸਾ ਚੜਿਆ ਕਿ ਇਹਨੇ ਮੈਨੂੰ ਬਿਸਤ ਕਰਾ ਰਿਹਾ ਹੈ ਤੇ ਗਾਲਾਂ ਗੁਲਾਂ ਵੀ ਕੱਢਣੀਆਂ ਆਉਂਦੀਆਂ ਤੇ ਉਹਨੂੰ ਮਾਹੌਲ 'ਚ ਬੈਠੇ ਉਹਨੇ ਕਿਹਾ ਕਹਿੰਦਾ ਫਲਾਣਾ ਹੁੰਦਾ ਹੀ ਫਲਾ ਓਏ ਤੂੰ ਮਰੇ ਏਦਾਂ ਹੁੰਦਾ ਤੂੰ ਮਰੇ ਤੇ ਉਹ ਗੁੱਸਾ ਕਹਿੰਦਾ ਆ ਵੇਖ ਲਓ ਭਾਈ ਦਾ ਬੱਚਾ ਹੁੰਦਾ ਪਤਾ ਕਿਉਂ ਅਸੀਂ ਤੈਨੂੰ ਗੁੱਸਾ ਸੁਣ ਕੇ ਖਿੱਚ ਗਿਆ ਉਹਨੂੰ ਗੁੱਸਾ ਸੀ ਉਹਨੇ ਕਿਹਾ ਜੁਗਤ ਦੇ ਵਿੱਚ ਹੀ ਨੂੰ ਮੈਂ ਗਾਲ ਕਰ ਦਿਆਂ ਕਿ ਤੇ ਪਾਵਾ ਜੀ ਇਹ ਜੈਨੂਇਨ ਗੱਲ ਆ ਕਿ ਇੱਕ ਚੀਜ਼ ਥੋੜੀ ਬਹੁਤੀ ਚੀਜ਼ਾਂ ਤੁਸੀਂ ਕਰਦੇ ਆ ਇਤਰਾਜ਼ ਕਰਦੇ ਆ ਲੇਕਿਨ ਜਦੋਂ ਪੀਕ ਤੇ ਗਲਤ ਹੁੰਦੀ ਨਾ ਉਹ ਤੁਹਾਡੇ ਲਈ ਐਂਟਰਟੇਨਮੈਂਟ ਬਣ ਜਾਂਦੀ ਆਹ ਟੌਮ ਐਂਡ ਜੈਰੀ ਕਾਰਟੂਨ ਕੀ ਆ ਇਹ ਵੀ ਬੇਵਕੂਫ ਕੀ ਆ ਮੂਵੀਆਂ ਪੀਕ ਤੇ ਚਲੀ ਗਈ ਸਾਡੇ ਪਾਕਿਸਤਾਨ ਇੰਡੀਆ 'ਚ ਨਾ ਰੂਲਸ ਦੀ ਕਾਮੇਡੀ ਹੁੰਦੀ ਹੈ ਹਾਂਜੀ ਗੋਰਾ ਰੂਲ ਸ਼ੂਲ ਟੱਪ ਗਿਆ ਉਹਨੇ ਪਾਬੰਦ ਨਹੀਂ ਕੀਤਾ ਉਹ ਸਾਡੀ ਇੱਥੇ ਕਾਮੇਡੀ ਨਹੀਂ ਹੈਗੀ ਸਾਡੀ ਇਹ ਉਹ ਕਾਮੇਡੀ ਇੱਥੇ ਕਿਸੇ ਨੂੰ ਦੱਸੋ ਚੈਨਲ ਵਾਲਿਆਂ ਨੂੰ ਕਹਿਣਗੇ ਚੱਲ ਨਿਕਲ ਯਾਨੀ ਗੋਰਾ ਬਹੁਤ ਅੱਗੇ ਕਾਮੇਡੀ ਉਹ ਉੱਥੇ ਕਾਮੇਡੀ ਕਰਦਾ ਜਿੱਥੇ ਅਕਲ ਯਾਨੀ ਤੁਸੀਂ ਕਹੇ ਨਾ ਆ ਕੀ ਹੈ ਯਾਨੀ ਉਹਦਾ ਟੌਮ ਐਂਡ ਜੈਰੀ ਦੇਖ ਲਓ ਤੁਸੀਂ ਉਹਦੇ ਚੋਂ ਕੀ ਆਟਮਾ ਕਰਾਉਂਦਾ ਸਤਾਈ ਲਿਮਿਟ ਚੋਂ ਨਿਕਲ ਕੇ ਮਜ਼ਾ ਆਉਂਦਾ ਫਿਰ ਪਹਿਲਾਂ ਇਹ ਗੱਲ ਨਾ ਕਿ ਮੈਂ ਉਦੋਂ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਤੇ ਉਹ ਘਰ ਦੇ ਵਿੱਚ ਨਾ ਮਾਲਕਣ ਸੁੱਤੀ ਹੁੰਦੀ ਹੈ ਜਿਹਨੇ ਬਿੱਲੀ ਨਾ ਜਿਹੜੀ ਹਾਂਜੀ ਉਹਦੀ ਮਾਲਕਣ ਸੁੱਤੀ ਹੈ ਤੇ ਚੂਹਾ ਉਹਦੇ ਕੋਲ ਥੌੜੀ ਮਾਰਦਾ ਵਾ ਹੱਥ ਤੇ ਉਹ ਕਰਕੇ ਨਾ ਉਧਰ ਮਾਰ ਦਿੱਤੀ ਥੱਲੇ ਲੱਟਾ ਕਲੀ ਟਕ 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 ਕਰਕੇ ਤੇ ਕਰਕੇ ਤੇ ਘਰੋਂ ਦੂਰ ਪਹਾੜ ਦੇ ਤੇ ਜਾ ਕਰਦੀ ਤੇ ਫੇਰ ਵਾਪਸ ਸਮਝ ਆ ਰਹੀ ਗੱਲ ਦੀ ਇਹ ਮਾਲਕਣ ਵੀ ਨਾ ਉੱਠੇ ਉਹ ਖੁਰਮ ਭਾਈ ਫੋਨ ਸ਼ੁਰੂ ਕਰਤੇ ਨੇ ਉਹਨਾਂ ਨੇ ਆ ਗਏ ਸਿੰਗਰ ਦਾ ਆ ਗਏ ਨੇ ਮੈਂ ਇਹਨਾਂ ਦੀ ਆਡੀਓ ਵੀ ਕਰਾਣਾ ਤਾਂ ਉਹੀ ਆਡੀਓ ਲੱਗ ਜੀ ਸਮਝ ਵਾਹ ਸਲਾਮ ਭਾਈ ਨਾ ਜਰਾ ਦੋਸਤ ਬੈਠੇ ਸੀ ਸਾਰੇ ਤੇ ਮੈਂ ਕਿਹਾ ਯਾਰ ਤੁਹਾਨੂੰ ਸਿੰਗਰ ਸੁਣਾਉਣਾ ਓਕੇ ਮੈਂ ਸਰ ਫਿਰ ਮੈਂ ਫੇਵਰਟ ਪੜਾ ਗਾਣਾ ਸੁਣਾ ਦਿਆਂ ਗੁਲਾਬੀ ਆਂखें ਨਹੀਂ ਉਹ ਨਹੀਂ ਸੁਣਾਉਣਾ ਤੁਸੀਂ 14ਵੀਂ ਦਾ ਚਾਂਦ ਸੁਣਾਉਣਾ अच्छा ਉਹਦੇ ਲਿਰਿਕਸ ਥੋੜੇ ਬਹੁਤੇ ਅੱਗੇ ਪਿੱਛੇ 14ਵੀं का चांद हो या आफ्ताब हो जो भी हो तुम खुदा की कसम लाजवाब हो ਬਿਲਕੁਲ ਓਕੇ ਜੀ ਉਹਨਾਂ ਦਾ ਅੰਤਰੇ ਦੇ ਨਾ ਜਿਹੜੇ ਬੋਲ ਮੈਂ ਦੇਖਣ ਦੇ ਸੈਕਿੰਡ ਜਿਹੜਾ ਅੰਤਰੇ ਦੇ जुल्फे है जैसे ਹਾਂਜੀ कांधों पे बादल झुके हुए ਨਹੀਂ ਉਹਦੀ ਟਿਊਨ ਨਹੀਂ ਉਹਦੀ ਨਾ ਪਤਾ ਨਾ ओ यार ट्यून आ ही जानी है ਤੁਹਾਨੂੰ ਚੱਲਦੇ ਚੱਲਦੇ ਕਿਹੜੀ ਗੱਲ ਆ ਚਲੋ ਜੀ ਪਰ ਹੋ ਗਿਆ ਸ਼ੁਰੂ ready 1 2 3 चुपती का चांद हो या आफताब हो जो भी हो तुम खुदा की कसम लाजवाब हो चौदहवीं का चांद हो या आफताब हो भी हो तुम खुदा की कसम लाजवाब हो चौदहवीं का चांद हो वाह वाह जी वाह वाह क्या कहने यार क्लैप करो ਬਹੁਤ ਅੱਛੇ जैसे कानों पे बादल झुके हुए आंखें हैं जैसे प्याले भरे हुए प्याले भरे हुए मस्ती हो जिसमें मस्ती है जिसमें प्यार की तुम वो शराब हो चौदहवीं का चांद हो या आफताब हो वाह वाह बस नहीं बस बस नहीं बस बस ਇੱਕ ਹੋਰ ਸੁਣ ਲਓ ਭਾਜੀ चलो चलो गुलाबी क्लैपिंग क्लैपिंग भाई ਗੁਲਾਬੀ ਨਾ ਕਿ ਵਾਹ ਵਾਹ अरे कहते क्लैपिंग कर दो क्लैपिंग वाह जी वाह खुरम साहब क्या कहने वो हो ਬੰਸ ਚੁੱਪ बढ़िया ਬੰਸ
फरमाइश ऐसी भी बड़ी आती है इस गाने की भी। ਯਾਰ ਇਹਨਾਂ ਨੇ ਜਾਨ ਨਹੀਂ ਛੱਡਣੀ ਹੁਣ। ਦਿਲ ਚੜ ਗਿਆ ਇਹਦਾ। ਅੱਛਾ ਮੈਂ ਮਿਊਟ ਕੀਤਾ ਹੁਣ। ਜੇ ਉਹਨਾਂ ਨੂੰ ਤੁਸੀਂ ਕਾਰ ਬਣਾ ਲਈ ਆ, ਹੁਣ ਉਹਨਾਂ ਨੇ ਹੋਟਲ ਵੀ ਛੱਡ ਦੇਣਾ ਵਾ, ਗਾਹਕ ਵੀ ਛੱਡ ਦੇਣੇ ਆ, ਰੈਸਟੋਰੈਂਟ ਅਮਰੀਕਾ ਛੱਡ ਦੇਣਾ, ਬਾਲ ਬੱਚੇ ਵੀ ਛੱਡ ਦੇਣੇ ਆ, ਬੁੱਢੀ ਵੀ, ਮਾਂ ਪਿਓ ਵੀ ਸਾਰਾ ਛੱਡ ਦੇਣਾ। ਤੇ ਦੂਜੀ ਗੱਲ ਹੈ ਜਦੋਂ ਗਾਣਾ ਮੁੱਕਣਾ ਤੇ ਕਹਿਣਾ ਜਰਾ ਕਲੈਪ ਕਰ ਦਿਓ। ਤੇ ਅਗਲਾ ਫਿਰ ਉਹਨਾਂ ਨੇ ਤੁਸੀਂ ਕਹਿਣਾ ਨਾ ਲਓ ਜੀ ਖੁਰਮ ਸਾਹਿਬ ਫਿਰ 1 ਮਿੰਟ ਆਇਆ ਨਾ ਮੈਨੂੰ ਇੱਕ ਫਰਮਾਇਸ਼ ਆਈ ਹੈ ਜਰਾ ਅਗਲਾ 2 ਸਕਿੰਟ ਤੇ ਤਿਆਰ ਹੋਣਾ ਗਾਣਾ। ਯਾਰ ਵਾਹ ਵਾਹ ਅੱਛਾ ਇਹ ਨਾ ਗਾ ਗਾ ਕੇ ਨਾ ਥੋੜਾ ਜਿਹਾ ਸੈੱਟ ਹੋਇਆ। ਹਮੇ ਵੀ ਅਸੀਂ ਵੀ ਇਹ ਤੁਹਾਨੂੰ ਡਾਟਾ ਡਿਸਕਨੈਕਟ ਕਰਨਾ ਪੈਣਾ ਵਾ। ਪਿੱਛੋਂ ਵਾਈਫਾਈ ਦਾ ਸੁੱਚ ਚੁੱਕ। ਵਾਹ 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 ਕਲੈਪ ਕਲੈਪਿੰਗ ਜੀ। ਲੋ ਜੀ ਬਹੁਤ ਸ਼ੁਕਰੀਆ ਖੁਰਮ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ। ਆਪਣਾ ਖੁਸ਼ ਰਹੋ। ਹੁਣ ਤੁਹਾਡੇ ਨਾਲ ਗੱਲਬਾਤ ਹੁੰਦੀ ਰਾਤ ਨੂੰ। ਰੱਬ ਰੱਖਾ। ਲਵ ਯੂ ਭਾਜੀ, ਖੁਸ਼ ਰਹੋ। ਉਸਤਾਦ ਚਾਹਤ ਪਤੇ ਦੀ ਲਾਓ ਯਾਰ ਚਾਰ ਟੁੱਟੇ ਜ਼ਰਾ ਮੁਲਾਜ਼ਮ ਦਾ ਨੁਕਸਾਨ ਤੇ ਵੀ ਤਾੜੀਆਂ ਮਾਰਨੀਆਂ ਪੈਣ। ਅੱਛਾ ਮੈਂ ਤੁਹਾਨੂੰ ਦੱਸਦਾ ਖੁਰਮ ਸਾਹਿਬ ਚਲੇ ਗਏ ਇੱਕ YouTube ਤੇ ਕਰੈਕਟਰ ਡਾਕਟਰ ਕੇ, ਮੈਂ ਅੱਗੇ ਵੀ ਦੱਸਿਆ ਸੀ। ਅੱਛਾ ਜੀ ਡਾਕਟਰ ਕੇ ਉਹ ਵੀ ਇਹੀ ਕੁਛ ਆ। ਉਹ ਚਾਹਤ ਫਤਰੀ ਨਾ ਸਾਰਿਆਂ ਤੋਂ ਪਹਿਲੇ ਦਾ ਸ਼ੁਰੂ ਹੋਇਆ ਬਹੁਤ। ਇਹ ਉਹਦਾ ਚੈਨਲ ਦਾ ਨਾਮ ਆ ਡਾਕਟਰ ਕੇ ਚੌਧਰੀ। ਉਹਨੇ ਗਾਣਾ ਗਾਇਆ ਬੀਟ ਇਟ ਇੰਗਲਿਸ਼। ਹਾਂ ਆ ਥੋੜੀ ਬੀਟ ਇਟ। ਬਾਜਰ ਉਹ ਪਤਾ ਕਿ ਚਾਹਤ ਫਤਰੀ ਸਾਹਿਬ ਦਾ ਇੱਕ ਮਾਹੌਲ ਬਣ ਗਿਆ। ਉਹਨਾਂ ਦੇ ਡਰੈਸ ਡੂਸ ਤੋਂ ਬੜੇ ਬੜੇ ਹੋਏ ਨੇ ਇਸ ਫੀਲਡ 'ਚ ਵੀ। ਇਹਨਾਂ ਨੇ ਗਾਣਾ ਗਾਇਆ ਪਰਦਾ ਹੈ ਪਰਦਾ, ਰਫੀ ਸਾਹਿਬ ਦਾ। ਤੇ ਪਰਦਾ ਰਿਹਾ ਨਹੀਂ ਕੋਈ। ਪਰਦਾ ਹੈ ਉਹਦਾ ਸਟਾਰਟ ਹੈਗਾ ਗਾਣੇ ਦਾ ਇੰਜ ਕਰਕੇ शबाब पे मैं जरा सी शराब फेंकूंगा किसी हंसी की तरफ ये गुलाब फेंकूंगा पर्दा है ਹੁਣ ਡਾਕਟਰ ਕੇ ਸਾਹਿਬ ਗਾ ਰਹੇ ਨੇ। ਇਹਦਾ ਸਟਾਈਲ ਹੁੰਦਾ ਇੰਜ ਕਰਕੇ ਨਾ ਹੱਥ ਆ ਦੇਖੀਏ ਇੰਜ ਦਾ ਮੂੰਹ ਐਨ ਕਦੇ ਉੱਤੇ ਲਾਈ। ਹੁਣ शबाब पे मैं जरा सी शराब फेंकूंगा ते पीछे रिदम चल रहा टोंटा ना किसी हंसी की तरफ ये गुलाब फेंकूंगा टोन 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 पर्दा है पर्दा है पर्दा है पर्दा है पर्दा है पर्दा पर्दा है पर्दा पर्दे के पीछे पर्दा नशी है। हुण अगे लफ्ज़ पर्दा नशी को बेपर्दा न कर दूं बेपर्दा। आ देना पर्दा है पर्दा नशी को बेपर्दा न कर दूं बेपर्दा। नशी को बेपर्दा हुण अगर पर्दा न कर दूं तो आ हुण तो ठीक है पर्दा नशी को बेपर्दा न कर दूं बेपर्दा। पर्दा नशी को बेपर्दा न कर दूं तो
अकबर ਹੁਣ ਹੈਗਾ ਅਕਬਰ ਮੇਰਾ ਨਾਮ ਨਹੀਂ ਹੈ ਅਟੈਪ ਅਕਬਰ ਮੇਰਾ ਨਾਮ ਨਹੀਂ ਹੈ ਤੰਗੇ ਕਿਆ ਕਹਿੰਦੇ ਤੇ ਉਹ ਵੀ ਉਹਨੂੰ ਇੱਕ ਸ਼ੋਅ ਚੱਲਦਾ ਸੀ ਇੰਡੀਆ ਦਾ ਇੱਕ ਸ਼ੋਅ ਚੱਲਦਾ ਸੀ ਬੜਾ ਵੱਡਾ ਉਹਦੇ ਇੰਗਲਿਸ਼ ਦੇ ਨਾਮ ਹੁੰਦੇ ਸੀ ਕੋਈ ਬਸ ਫॉर ਫਲਾਣਾ ਫॉर ਲਾਫਟਰ ਫॉर ਯੂ ਫॉर 1 2 का 4 ਮਿਊਜ਼ਿਕ ਦਾ ਸ਼ੋਅ ਸੀ ਉਹਦੇ ਟੈਲੈਂਟ ਦਾ ਉਹਦੇ ਚ ਸੱਦ ਲਿਆ ਸੀ ਉਹਨਾਂ ਨੇ ਸਾਹਮਣੇ ਵੱਡੇ ਵੱਡੇ ਆਰਟਿਸਟ ਬੈਠੇ ਨੇ ਤੇ ਉੱਥੇ ਘੱਟ ਨਹੀਂ ਉੱਥੇ ਗਾਣਾ ਸੁਣਾ ਰਹੇ ਨੇ ਪੂਰਾ ਓਏ ਸਾਜੋ ਨੇ ਮਜ਼ੇ ਵਾਸਤੇ ਚਿਹਰੇ ਵਾਸਤੇ ਹਾਂਜੀ ਮੇਰੇ ਖਿਆਲ ਉੱਤੇ ਸ਼ਾਹਰੁਖ ਖਾਨ ਸਾਹਿਬ ਵੀ ਬੈਠੇ ਸੀ ਤੇ ਉਹ ਉੱਥੇ ਕਹਿੰਦੇ ਜੀ ਮੈਂ ਮਤਲਬ ਤੇ ਡਾਕਟਰ ਨੇ ਪਤਾ ਨਹੀਂ ਕਿੱਥੇ ਕਿੱਥੇ ਐਮਏ ਬੀਏ ਪਤਾ ਨਹੀਂ ਕਿਹੜੀ ਡਿਗਰੀ ਆ ਨਹੀਂ ਡਾਕਟਰ ਨੇ ਤੇ ਆਪਣੇ ਦਿਲ ਦੇ ਡਾਕਟਰ ਨੇ ਇੱਕ ਖਰਾਕ ਖਾਨ ਸੈੱਟ ਤੇ ਹੁਣ ਤਾਂ ਆਪ ਤੇ ਸੈੱਟ ਹੋ ਨਹੀਂ ਬਸ ਏਦਾਂ ਤੇ ਉਹ ਤੇ ਗਾਣੇ ਇਹਨਾਂ ਦੇ ਤੂੰ ਦੁਨੀਆ ਜਹਾਨ ਦਾ ਹਰ ਗਾਣਾ ਗਾਇਆ ਦੁਨੀਆ ਜਾਣ ਦਾ ਗਾਣਾ ਵਾ ਵੀ ਕਮੀਜ਼ ਤੇਰੀ ਕਾਲੀ ਵੀ ਉੱਥੇ ਉਹ ਤੁਹਾਡਾ ਭਲਾ ਕੁਮਾਰ ਸਾਨੂ ਦੇ ਵੀ ਰਫੀ ਸਾਹਿਬ ਦੇ ਵੀ ਬੀਟ ਇਟ ਵੀ ਮਿਡੋਨਾ ਦੇ ਵੀ ਅਫਰੀਕਨ ਵੀ ਮੈਂ ਕਹਿੰਦਾ ਦੁਨੀਆ ਜਾਣ ਦੇ ਗਾਣੇ ਗਾਏ ਨੇ ਟਰੈਕ ਲਾ ਕੇ ਪਿੱਛੇ ਜਿਹੜਾ ਸੁਰੀਲਾ ਬੰਦਾ ਹੈ ਉਹ ਥੋੜਾ ਸੰਗੇਗਾ ਵੀ ਉਹਦੇ ਕੋਲ ਲਿਮਿਟਿਡ ਜੀ ਨਾ ਕਲੈਕਸ਼ਨ ਹੁੰਦੀ ਹਾਂ, ਇਹਦੇ ਕੋਲ। ਫਿੱਕੇ ਕੋ ਤਾਂ ਹੁੰਦਾ ਹੀ ਬਹੁਤ ਮੈਨੂੰ ਓਏ ਪਤਾ ਨਹੀਂ ਯਾਰ ਵਿਚਾਰੇ ਹੁਣ ਹੈਗੇ ਨੇ ਕਿ ਨਹੀਂ ਬਹੁਤ ਨਾ ਹੋ ਗਏ ਹੁਣ ਕਿਉਂਕਿ 5 ਸਾਲ ਹੋ ਗਏ ਆਖਰੀ ਅੱਛਾ ਤਾਂ ਜੀ ਦਾ ਚੈਨਲ ਵੀ ਬਣਾਇਆ ਨਹੀਂ ਨਹੀਂ ਹਾਂ ਅੱਜ ਜਿੱਦਾਂ ਦਾ ਗਾਉਂਡ ਹੈ ਮੇਰੇ ਹਿਸਾਬ ਨਾਲ ਜਾਇਟ ਚਲੇ ਜਾਣਾ ਚਾਹੀਦਾ ਸੀ ਹੈਂ? ਜਾਂਦੇ ਨਹੀਂ ਨਹੀਂ ਉਹਦਾ ਏਜ ਬਹੁਤ ਜ਼ਿਆਦਾ ਹੋ ਗਈ ਸੀ ਨਾ ਮੈਨੂੰ 8-10 ਸਾਲ ਤੇ ਮੈਨੂੰ ਹੋ ਗਏ ਇਹਨਾਂ ਨੂੰ ਸੁਣਦੇ ਸਾਥੀ ਮੈਂ ਸਮਝਦਾ ਵਾਂ ਕਿ ਜਿੱਦਾਂ ਕੋਈ ਪੂਨਮ ਜਨਮ ਹੋਇਆ ਹੋਵੇ ਉਹ ਪਿਛਲੇ ਜਨਮ ਚ ਸਿੰਗਰ ਹੋਵੇ ਉਹਦਾ ਦਿਲ ਕਰੇਗਾ ਹੀ ਕਿ ਮੈਂ ਗਾਵਾਂ ਅੱਗੇ ਗਾਣ ਉਹ ਸਾਡਾ ਵੀ ਇੰਨਾ ਦਿਲ ਕਰਦਾ ਲੇਕਿਨ ਅਸੀਂ ਲਿਮਿਟਿਡ ਹੋ ਜਾਂਦਾ ਵੀ ਨਾ ਯਾਰ ਨਹੀਂ ਹੈ ਤੇ ਪਹਿਲੇ ਲਲਕਾਰ ਇਹਨਾਂ ਨੂੰ ਉਹ ਕਿਤੇ ਯਾਰ ਚਮਕੀਲਾ ਸਾਦਾ ਗਾਣਾ ਵਾ ਤੂੰ ਤਾਂ ਫੇਰ ਵੀ ਕਿਤੇ ਠੀਕ ਆ ਮਿੱਠੇ ਤੂੰ ਬਹੁਤ ਠੀਕ ਆ ਇਹਨਾਂ ਨਾਲੋਂ ਯਕੀਨ ਕਰ ਮੈਂ ਲੱਭ ਲਿਆ ਉਹਨਾਂ ਦਾ ਚੈਨਲ 11 ਸਾਲ ਅਗੋ ਆ ਉਹਨਾਂ ਨੇ ਗਾਣਾ ਗਾਇਆ ਆਖਰੀ ਫਿਰ ਲੱਗਦਾ ਸਾਜੀ ਗੁਰਬਾਸ਼ੀ ਲੈ ਜਾ ਭਾਈ ਤੁਹਾਨੂੰ ਥੋੜੇ ਮਿੰਟਾਂ ਦੇ ਗੁੱਸਾ ਨਹੀਂ ਚੜੇਗਾ ਯਾਰ ਨੋਦੀ ਇਹਨੂੰ ਸੁਣ ਕੇ ਨਾ ਇਹਨੂੰ ਸੁਣ ਕੇ ਮੈਨੂੰ ਚਾਹ ਸਾਹਿਬ ਚਾਹ ਤੋਂ ਤੇਰੀ ਹਰੀ ਹਰਾ ਲੱਗਣ ਡਿਆ ਉਹਨਾਂ ਨੇ ਟਿਪਸ ਵੀ ਦਿੱਤੀਆਂ ਇਹ ਗਾਣੇ ਦੀਆਂ ਹਾਂਜੀ ਤੇ ਉਸਤਾਦ ਬੜੀ ਜਲਦੀ ਬਣ ਜਾਂਦੇ ਆ ਚਾਹਤ ਸਾਹਿਬ ਵੀ ਕਹਿੰਦੇ ਮੈਂ ਉਸਤਾਦ ਆ ਮੈਂ ਰਾਗ ਯਾਦ ਕਰਤਾ ਤਾਜੀ ਤੁਹਾਨੂੰ ਯਾਦ ਹੈ ਚਾਹਤ ਫਤਿਹ ਨਾਲ ਆਪਾਂ ਸ਼ੋਅ ਕੀਤਾ ਸੀ ਉਹਨਾਂ ਨਾਲ ਉਹ ਇੱਕ ਮੁੰਡੇ ਨੇ ਜਿਹੜਾ ਸੁਰੀਲਾ ਗਾਇਆ ਸੀ ਇਥੋਂ ਕਜੀਰਾ ਉਹਨੂੰ ਕਹਿੰਦੇ आपने जो ये गावी कहा है गावी को थोड़ा सा ऊपर ले जाए ताब है पर मैं गलत अर्थ उस्ताद ने भी कैसे कि आप इस नौजवान को क्या कहते तो वो फुल उस्ताद आपने ये जो लाइन कही इसको थोड़ा मध्यम सुर में करना ਹਾਂ है उस्ताद बन गया था ते ये भी टिप्स दे रहे हैं यार देख ला, और खुरम साहब ना एकेडमी खोल लेन सब तो यही डर पे ਇਹਨੂੰ ਖੋਲਣੀ ਉਹਨਾਂ ਨੇ ਖੋਲਣੀ ਜਿਸ ਮੇਰਾ ਤਰ੍ਹਾਂ ਵੀ ਲੱਗੇ ਸ਼ੌਕ। ਨਾ ਉਸਤਾਦ ਜੀ ਮੇਰੇ ਵੀ ਸ਼ੌਕ ਪੈ ਗਿਆ ਗਾਣਾ ਸਿੱਖਣ ਦਾ ਖੁਰਮ ਸਾਹਿਬ ਕੋ ਸਿੱਖਣਾ ਸਾਜ ਜੀ ਮੈਂ ਉਹਨਾਂ ਕੋ ਸਿੱਖਣਾ ਵਾ न जाने किस कुरब की पाई है सदा याद नहीं हाँ। बस फिर ਉਹਦਾ ਹੋਣਾ ਜਰਾ ਸਹੀ ਗੱਲ ਆ। ਕਾਲੂ ਜੀ ਤੁਸੀਂ AI ਦਾ ਦੌਰ ਵਾ ਹੁਣ ਉਸਤਾਦ ਜੀ ਤੁਹਾਨੂੰ ਲੱਗਦਾ ਮਿਊਜ਼ਿਕ ਕੋਲੇ ਸ਼ਾਰਟ ਜਿਹਾ ਹੋ ਗਿਆ ਉਹ ਇੱਕ ਬੰਦਾ ਮੈਂ ਦੇਖਿਆ ਉਹਨੇ ਇੰਨੀ ਕੁ ਮਸ਼ੀਨ ਜੀ ਰੱਖੀ ਹੋਈ ਹੈ ਉੱਤੋਂ ਹੀ ਉੱਤੋਂ ਹੀ ਸਾਰਾ ਕਰੀ ਜਾਂਦੇ ਆਪਣਾ ਜਿਹੜਾ ਸੈਂਟਰ ਜੇਲ੍ਹ ਨੀ ਹਾਂਜੀ ਉਹਦੇ ਬਾਹਰ ਜੇ ਰੋਡ ਤੇ ਸੈਂਟਰ ਜੇਲ੍ਹ ਉਹਦੇ ਬਾਹਰ ਵੱਡਾ ਬੋਰਡ ਤੇ ਲਿਖਿਆ ਵਾ ਨਫ਼ਰਤ ਖੁਰਮ ਸੇ ਹੈ ਮੁਜਰਮ ਸੇ ਨਹੀਂ नफरत इंसान से है खुरम से नहीं है नफरत खुरम से है गाने से नहीं ਹਾਂ नफरत खुरम से है मुजरम से नहीं जुर्म से नहीं जुर्म से नहीं सही वर्ड नफरत खुरम से है मुजरम से नहीं सॉरी सही लफ्ज है वा हाँ नफरत जुर्म से है इंसान से नहीं और नहीं होए नफरत जुर्म से है मुजरिम से नहीं ਹਾਂ लेकिन इतने तुझे की क्या नफरत खुरम से है नफरत खुरम से है मुजरिम से नहीं खुरम साहब ਨੂੰ ਉਸਤਾਦ ਜੀ ਥੋੜੇ ਜਿਹਾ ਕਰੋੜ ਕੇ ਬੋਲੋ ਤੇ ਰਿਸ਼ਤਾ ਬਣ ਜਾਂਦਾ ਨੇ ਕਿਦਾਂ ਕੁੜਮ ਗੁੜਮ ਖੁਰਮ ਕਰਕੇ ਡਿੱਗ ਪਿਆ ਥੱਲੇ ਬਰਹਰ ਉਸਤਾਦ ਜੀ ਭਾਈ ਮਿੱਠੇ ਵਾਲੇ ਗਾਣੇ ਤੋਂ ਤੇ ਕਿੰਨੇ ਚੰਗੇ ਗਾਣੇ ਯਾਨੀ ਉਹ ਜਿਹੜਾ ਕਰੰਟ ਦਾ ਫੜ ਕੇ ਗਾਣਾ ਪਹਿਲੇ ਲੈ ਲੱਗਾ ਬੇਸਿਕਲੀ ਹੁਣ ਤੁਹਾਨੂੰ ਦੱਸਾਂ ਮੈਂ ਉਸਤਾਦ ਜੀ ਨਾਥ ਸ਼ਰੀਫ ਦੇ ਕਲਾਸਾਂ ਲੈਂਦਾ ਰਿਹਾ ਹਾਂ ਗੁਲਾਮ ਮੁਹੰਮਦਾਬਾਦ ਪਰਿਵਾਰ ਚ ਮੈਨੂੰ ਸੁਣ ਲੈਂਦਾ ਕਾਫੀ ਪਤਾ ਮੈਂ ਨਾਥ ਸ਼ਰੀਫ ਬਹੁਤ ਸੋਹਣੀ ਪੜ੍ਹ ਲੈਂਦਾ ਗੱਲ ਵਾ ਨਹੀਂ ਤੂੰ ਜਰਾ ਸੀਰੀਅਸ ਸੁਣਾ ਮੇਰਾ ਦਿਖਾਵੇ ਸੀਰੀਅਸ ਗਾਣਾ ਸੁਣਾ ਸੀਰੀਅਸ ਚੇਦਾ ਨਾ ਹੋਵੇ ਵਿੱਚ ਕੋਈ ਜਿਹੜਾ ਤੈਨੂੰ ਯਾਦ ਸੁਰ ਚ ਹੋਵੇ। ਲੇਕਿਨ ਸੀਰੀਅਸ ਸੁਣਾਉਣਾ ਟੈਂਪੋ ਵੀ ਦੇਣ ਚ ਰੱਖ ਕੇ ਸਹੀ ਟੈਂਪੋ ਨਹੀਂ ਮੈਨੂੰ ਫੜੀ ਜਾਣੀ ਮੈਂ ਸਾਦਾ ਤੁਹਾਨੂੰ ਸੁਣਾ ਚੱਲ ਸਾਦਾ ਸੁਣਾ ਦੇ ਲਓ ਜੀ ਮਜ਼ਾਕ ਤੋਂ ਇਲਾਵਾ ਓਕੇ ਸਰ ਇੱਕ ਗੱਲ ਹੋਰ ਲਿਖ ਬੜੀ ਦੁੱਖ ਵਾਲੀ ਮੈਂ ਤੈਨੂੰ ਕਿਹਾ ਵੀ ਆ ਮਜ਼ਾਕ ਤੋਂ ਇਲਾਵਾ ਯਾਰ ਫਿਰ ਵੇ ਸ਼ੁਗਲ ਨਾ ਛੱਡੀ ਭਾਈ ਮਿੱਠੇ ਮਿੱਠੇ ਦੇਖ ਲੈ ਤੂੰ ਫਿਰ ਉਸਤਾਦ ਜੀ ਦੀ ਗੱਲ ਨਹੀਂ ਨਾ ਮੰਨੀ ਫਿਰ ਪਹਿਲੇ ਨਹੀਂ ਸੁਣਾਉਣਾ ਯਾਰ ਇਹ ਫਿਰ ਸੀਰੀਅਸ ਕਿਸ ਦਿਨ ਸੁਣਾ ਯਾਰ ਸਤਾਜ ਨੇ ਹਫਤੇ ਦਾ ਦਿਨ ਰੱਖ ਲਓ ਮੈਂ ਹਫਤੇ ਸੀਰੀਅਸ ਹੁੰਦਾ ਨਾਲੇ ਮਹਿੰਦੀ ਮੇਰੇ ਦੇ ਫਾਟਕ ਤੇ ਜਾ ਕੇ ਆਏਗਾ ਸੀਰੀਅਸ ਚੱਲ ਸੁਣਾ ਨਹੀਂ ਮੈਂ ਕੋਈ ਸੀਰੀਅਸ ਨਹੀਂ ਆ ਜਾਣਾ ਚੱਲ ਇਦਾਂ ਹੀ ਸੁਣਾ ਜਿੱਦਾਂ ਸੁਣਾ ਰਿਹਾ ਸ਼ੁਕਰ ਜੀ ਚੱਲ ਅੱਖਾਂ ਬੰਦ ਕਰ ਠੀਕ ਹੈ ਚੱਲ ਇੱਕ ਗੱਲ ਹੋਰ ਲਿਖ ਬੜੀ ਦੁੱਖ ਵਾਲੀ ਵੇ
ਅੱਖੀਆਂ ਨੇ ਮੁਖ ਤੇਰਾ, ਤੁਸੀਂ ਹੁਣ ਆ ਮੇਰੇ ਧਿਆਨ ਪਾਓ। ਮੈਂ ਪੁੱਛਾਂ ਸੀਰੀਅਸ ਹੋਏ ਸਾਈਂ ਤੁਸੀਂ ਉਧਰ ਮੂੰਹ ਕਰ ਲਓ ਨਾ ਯਾਰ। ਅੱਖੀਆਂ ਨੇ ਮੁਖ ਤੇਰਾ ਵੇਖਿਆ ਨਹੀਂ ਹਾਲੀ ਵੇ, ਮੁੱਕ ਜਾਏਗੀ ਪਹੇਲੀ ਉਦੋਂ ਮਿਲੇਗੀ ਚੰਬੇਲੀ, ਜਿੱਥੇ ਮਿੱਟੀ ਦੀਆਂ ਹੋਣ ਕਈ ਤੇਰੀਆਂ ਵੇ ਬੇਈਮਾਨਾ, ਬੋਲੇ ਤੇ ਨਿਗਈਆ ਯਾਦਾਂ ਮੇਰੀਆਂ। ਤੇ ਇਹਦੇ ਨਾਲ ਕੀ ਇਹੀ ਤਕਲੀਫ ਇਹ ਮੈਨੂੰ ਨਹੀਂ ਸਮਝ ਆਉਂਦੀ। ਚੱਲ ਕੋਸ਼ਿਸ਼ ਦਾਰਾ 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 ਨਵਾਂ ਖਾਤ ਵੀ ਨਹੀਂ ਪਾਇਆ, ਰਾਤਾਂ ਚਾਂਦਣੀਆਂ ਲੱਗਣ ਹਨੇਰੀਆਂ ਵੇ ਬੇਈਮਾਨਾ। ਬਸ ਥੋੜਾ ਮਿਹਨਤ ਦੀ ਲੋੜ ਹੈ ਸਾਡੀ ਲੋਕ 5-7 ਸਾਲ ਥੋੜਾ ਤੁਹਾਡੇ ਕੋਲ ਬਹਿ ਕੇ ਸਾਰੀ ਗਾਉਣ ਲੱਗ ਪਏ ਆ। ਇੱਕ ਕਿਸਮ ਦਾ ਤੁਹਾਡੇ ਕੋਲ ਬਹਿ ਪੈ ਕੇ ਨਾ ਯਕੀਨ ਕਰੋ, ਤੁਹਾਡੀ ਛਤਰਛਾਈ ਤੇ ਰਹਿ ਕੇ ਨਾ ਬੰਦੇ ਨੂੰ ਸਮਝ ਆ ਗਈ ਆ ਸੁਰ ਲੈ ਦੀ ਕਸਮ ਕਿੱਥੇ ਆ, 27 ਅੰਤਰਾ ਕਿਹੜਾ ਵਾ, ਜਦੋਂ ਸਾਰਾ ਪਤਾ ਲੱਗ ਗਿਆ। ਲੇਕਿਨ ਇੱਕ ਉਸਤਾਦੀ ਤਾਇਆ ਖੁਰਮ ਜੀ, ਬਾਕੀ ਸਾਰੀ ਟੀਮ ਤੁਹਾਡਾ ਪਿਆਰ ਬੜਾ ਕਰਦੇ ਆ, ਮੁਹੱਬਤ ਬੜਾ ਕਰਦੇ, ਕਿਤੇ ਵਿਚਾਰੇ ਦਿਲ ਤੇ ਲਾਏ ਸਾਡੀ ਗੱਲ। ਨਹੀਂ ਨਹੀਂ ਲੈਂਦੇ ਉਹਨਾਂ ਨੂੰ ਪਤਾ ਮੈਂ ਇਸ ਨੂੰ ਮੰਨਦਾ ਕਿ ਫੈਸਲਾਬਾਦ ਕੀ ਪੂਰੇ ਪਾਕਿਸਤਾਨ ਦੇ ਵਿੱਚ ਜਿੱਦਾਂ ਉਸਤਾਦ ਜੀ 뮤직 ਨੂੰ ਸਮਝਦੇ ਯਾਰ, ਜਦੋਂ ਵੀ ਕੋਈ ਕਰੈਕਟਰ ਆਇਆ ਨਾ ਸਾਡੀ ਸਿੰਗਰ, ਅਸੀਂ ਬਾਹਰ ਬੈ ਗੱਲਾਂ ਕਰਦੇ ਨੇ ਕਿ ਯਾਰ ਉਸਤਾਦ ਜੀ ਕਿੰਨੀ ਮਿਹਨਤ ਕਰਦੇ ਆ। ਬਹੁਤ ਅੱਛੀ। ਉਹ ਯਾਰ ਹੁਣ ਕਵਾਲ ਪਾਰਟੀ ਵੱਡੀ ਤੋਂ ਵੱਡੀ ਕਵਾਲ ਪਾਰਟੀ ਵੀ 11 ਮੈਕ ਆ, ਇੱਕ ਵਾਜਾ ਵਾ, ਤਬਲਾ ਵਾ ਤੇ ਸਾਊਂਡ ਆ, ਖਲਾਰ ਕੇ ਬਹਿ ਜਾਂਦੇ। ਉਸਤਾਦ ਜੀ ਨੇ ਯਾਰ ਇੱਕ ਗਾਣਾ ਕਰਨਾ ਸੀ ਭਾਈ ਤਸੱਦਕ ਦਾ, 4 ਘੰਟੇ ਠੰਡ 'ਚ ਬੈਠੇ ਲੱਗੇ ਰਹੇ ਤਸੱਦਕ ਬਹੁਤ ਅੱਛਾ ਸਿੰਗਰ ਬਹੁਤ ਸੁਰੀਲਾ ਉਸਤਾਦ ਜੀ। ਤਸੱਦਕ ਦਾ ਸੀ, ਤਸੱਦਕ ਨੂੰ ਕੋਈ ਮਸਲਾ ਕੋਈ ਉਹਦਾ ਜਿਸਮਾਨੀ ਸਿਹਤ ਦਾ ਬਣ ਗਿਆ ਸੀ। ਬਾਬਾ ਸ਼ਾਹ ਜੀ ਦੇ ਹਾਂ ਹਾਂ ਬੜਾ ਆਵਾਜ਼ ਸੀ ਤਸੱਦਕ, ਹੁਣ ਵੀ ਹੈ ਮਾਸ਼ਾਅੱਲਾ। ਉਹਨੂੰ ਮੈਂ ਲਿਆਣਾ, ਮੈਂ ਕਿਹਾ ਸੀ ਆ ਜੀ ਯਾਰ ਕਿਸੇ ਟੀ ਟਾਈਮ 'ਚ ਬਹਿ ਕੇ ਸਾਡੇ ਨਾਲ ਉਹਦੇ ਉੱਤੋਂ ਉਹਦਾ ਨੈਸ਼ ਦਾ ਪਤਾ ਕੀ ਹਿਸਾਬ ਆ ਕਿ ਹੁਣ ਉਹ ਇੱਥੇ ਫੈਸਲਾਬਾਦ ਦਾ ਸਿੰਗਰ ਸੀ, ਫੈਸਲਾਬਾਦ 'ਚ ਜੰਮਿਆ ਪਲਿਆ ਰਿਹਾ ਸਾਰਾ। ਹਾਂਜੀ। ਉਹਨੂੰ ਇੰਡੀਆ ਦਾ ਯਾਦ, ਉਹਨੂੰ ਮੁਕੇਸ਼ ਸਾਹਿਬ ਦੇ ਗਾਣੇ ਯਾਦ, ਉਹਨੂੰ ਰਫੀ ਸਾਹਿਬ ਦੇ ਯਾਦ, ਉਹਨੂੰ ਲਤਾ ਜੀ ਦੇ, ਉਹਨੂੰ ਆਸ਼ਾ ਜੀ ਦੇ ਯਾਦ, ਉਹਨੂੰ ਮੰਨਾ ਡੀ ਜੀ ਦੇ ਯਾਦ, ਉਹਨੂੰ ਮਹਿਦੀ ਸਾਹਿਬ ਦੇ ਗਾਣੇ ਯਾਦ, ਉਹਨੂੰ ਖਾਨ ਸਾਹਿਬ ਨੁਸਰਤ ਦੇ ਗਾਣੇ ਯਾਦ। ਉਹ ਯਾਨੀ ਜਦੋਂ ਸ਼ੋਅ ਕਰਦਾ ਸੀ ਨਾ, ਉਹਦੀ ਮੈਮਰੀ ਇੰਨੀ ਕੁ ਰਿਚ ਹੁੰਦੀ ਸੀ, ਕਾਪੀ ਕਿਤਾਬ ਉਹਦੇ ਹੱਥ 'ਚ ਨਹੀਂ ਸੀ ਹੁੰਦੀ, ਤੇ ਜਿਹੜੀ ਫਰਮਾਇਸ਼ ਆ ਨਾ ਉਹਨੇ ਗਾਣਾ ਸੁਣਾ ਦੇਣਾ ਪੂਰਾ, ਉਹਨੂੰ ਯਾਦ ਹੁੰਦਾ ਸੀ। ਯਾਨੀ ਇੰਨਾ ਉਹਦਾ ਮਾਸ਼ਾ, ਪਤਾ ਨਜ਼ਰ ਲੱਗ ਗਈ ਉਹਨੂੰ ਵਿਚਾਰੇ ਨੂੰ, ਲੇਕਿਨ ਹੁਣ ਠੀਕ ਹੋ ਗਿਆ, ਲੱਗ ਕੇ ਤਾਂ ਐਸਾ ਐਸਾ ਵਾਪਸ ਆ ਰਿਹਾ। ਬੁਲਾ ਲਿਆ ਕਰੋ, ਨਾਲੇ ਉਹਦਾ ਮੂਡ ਸੈੱਟ ਹੋ ਜਾਏਗਾ, ਨਾਲੇ ਆਪਾਂ ਇੰਜੋਏ ਕਰ ਲਿਆ ਕਰਾਂਗੇ ਇਨਸ਼ਾਅੱਲਾ। ਵਿੱਚ ਕਿਤੇ ਕਿਤੇ ਬੁਲਾ ਕੇ ਨਾ ਉਹਨੂੰ। ਧੋਨੀ ਦੇਖੋ ਕਿੰਨਾ ਵੱਡਾ ਬੰਦਾ ਤਸੱਦਕ ਭਾਈ, ਤੇ ਕਿੰਨੀ ਮਿਊਜ਼ਿਕ ਯਾਦ ਆ, ਮੇਰਾ ਕਿੰਨਾ 10-12 ਸਾਲ ਗੈਪ ਰਿਹਾ, ਨਹੀਂ 10-12 ਸਾਲ ਹਨਾ ਆਊਟ ਹੈ, ਤੇ ਹੁਣ ਆਇਆ ਦੁਬਾਰਾ। ਉਹ ਮਿਹਨਤ ਕਰੇਗਾ ਇਨਸ਼ਾਅੱਲਾ, ਐਸਾ ਐਸਾ ਠੀਕ ਹੈ। ਇੰਨੀ ਕਲੈਕਸ਼ਨ ਕਿਸੇ ਸਿੰਗਰ ਨੂੰ ਯਾਦ ਨਹੀਂ, ਕਿਸੇ ਸਿੰਗਰ ਦਾ ਇੱਕ ਗਾਣਾ ਹਿੱਟ ਹੋਈ ਬਸ। ਉਹ ਨਹੀਂ ਉਹਨੂੰ ਬੜੀ ਯਾਦ ਸੀ ਉਹਨੂੰ ਯਾਰ। ਇੱਕ ਗਾਣਾ ਚੱਲਦਾ ਪਿਆ, ਖਾਨ ਸਾਹਿਬ ਨੁਸਰਤ ਦੀ ਕੁਆਲੀ ਚੱਲਦੀ ਪਈ, ਕੁਆਲੀ ਤੋਂ ਬਾਅਦ ਕਿਸੇ ਨੇ ਕਹਿਤਾ ਵੀ ਮੁਕੇਸ਼ ਸਾਹਿਬ ਦਾ ਗਾਣਾ ਸੁਣਾ, ਉਹਨੇ ਸ਼ੁਰੂ ਕਰ ਲੈਣਾ। ਏਦਾਂ ਹੀ ਆ। ਮੁਕੇਸ਼ ਸਾਹਿਬ ਤੋਂ ਬਾਅਦ ਫੌਰਨ ਕਿਸੇ ਨੇ ਕਹਿਤਾ ਤਾਵਲਾ ਸਾਹਿਬ ਦਾ ਸੁਣਾਉਣੇ, ਉਹ ਸ਼ੁਰੂ ਕਰ ਹਾਏ ਲੈਣਾ। ਹਾਏ ਹਾਏ। ਉਹਨੇ ਮੈਡਮ ਨੂਰਜਹਾਨ ਦਾ ਸੁਣਾਉਣੇ, ਉਹ ਸ਼ੁਰੂ ਕਰ ਲੈਣਾ। ਉਸ ਤੋਂ ਬਾਅਦ ਕਿਸ਼ੋਰ ਸਾਹਿਬ ਦਾ ਸੁਣਾਉਣੇ, ਉਹ ਸ਼ੁਰੂ ਕਰ ਲੈਣਾ। ਯਾਨੀ ਉਹਨੂੰ ਇੰਨਾ ਯਾਦ ਸੀ। ਉਸਤਾਦ ਜੀ ਹੋਣਾ ਵੀ ਐ ਸਿੰਗਰ ਵਾਲਾ ਫਰਮਾਇਸ਼ ਹੈ ਇੱਥਾ ਲੋ ਸਰ ਤੁਹਾਡੇ ਕੋਲ ਜੀ ਵੀ ਹੁਣ ਮੇਰੇ ਭਰਾ ਨੂੰ ਕੋਈ ਫਰਮਾਇਸ਼ ਕਰਦੇ, ਮੈਂ ਪਿੱਛੇ ਕਰਦਾ ਹੁੰਦਾ ਭਾਈ ਕਿਹੜਾ ਕਹਿਣੀ ਤੂੰ, ਆਹੋ ਨਹੀਂ ਭਾਜੀ ਉਹ ਤਾਂ ਨਹੀਂ ਹੁੰਦਾ, ਫਿਰ ਉੱਥੇ ਹੀ ਆਇਆ ਆਹੋ। ਕਈ ਐਸੇ ਸਿੰਗਰ ਹੁੰਦੇ ਉਹਨਾਂ ਨੇ ਸਿਰਫ ਉਹ ਸੁਣਾਉਣਾ ਜੋ ਉਹਨਾਂ ਨੂੰ ਯਾਦ ਆ। ਯਾਦ ਆ। ਕਈ ਐਸੇ ਸਿੰਗਰ ਨੇ ਉਹ ਕਹਿੰਦੇ ਨੇ ਫਰਮਾਇਸ਼ ਕਰੋ, ਉਹਨਾਂ ਨੂੰ ਸਾਰਾ ਕੁਝ ਯਾਦ। ਝੂਠਾ ਪਾ ਦਿੰਦੇ ਆ। ਹੁਣ ਉਹਨੇ ਕਿਸੇ ਨੇ ਫਰਮਾਇਸ਼ ਕੀਤੀ ਨਾ ਕਿ ਭਾਜੀ ਤੁਸੀਂ ਨਾ ਤੁਹਾਡੀ ਮਿਹਰਬਾਨੀ ਮਾਰ ਖਲਵਾਰ ਤੇ ਜੁਗਰੀ ਆਉਂਦੀ ਨਹੀਂ ਐ ਤੇ ਕੋ ਸਰ ਉਹ ਤੁਹਾਡਾ ਹੋ ਗਿਆ, ਲੇਕਿਨ ਉਹ ਲੜ ਦੇ ਵਾਲ ਸਾਹਿਬ ਜਿਹੜਾ ਮੈਨੂੰ ਕਿਹਾ ਨਾ ਉਹੀ ਗਾਵਾਂਗਾ ਪਹਿਲੇ, ਐਵੇਂ ਉਹਨਾਂ ਨੇ ਪਾ ਦੇਣੀ, ਉਹ ਕਹੋ ਹੀ ਮੈਂ ਤੇ ਕਿਹਾ ਯਾਰ ਉਸਤਾਦ ਜੀ ਯਾਰ ਹਰ ਜਗ੍ਹਾ ਦਾ ਇੱਕ ਮਾਹੌਲ ਹੁੰਦਾ। ਹੁਣ ਉਸਤਾਦ ਜੀ ਮੈਂ ਕਹਾਂ ਹਰ ਜਗ੍ਹਾ ਦਾ ਇੱਕ ਮਾਹੌਲ ਨਹੀਂ ਹੁੰਦਾ, ਹਰ ਜਗ੍ਹਾ ਤੇ ਤੂੰ ਖੱਲਾ ਵਾਲਾ ਹੀ ਸੁਣਾਈ ਜਾ ਰਿਹਾ। ਆਹੋ ਡੋਲੀ ਤੇਰੇ ਨਾਲ ਕਦੀ ਇਦਾਂ ਹੋਇਆ ਵੀ ਤੈਨੂੰ ਜਿਹੜੀ ਵੀ ਫਰਮਾਇਸ਼ ਉਹਨਾਂ ਨੇ ਕੀਤੀ ਹੋਵੇ ਜ਼ਿਆਦਾ ਤੋਂ ਜ਼ਿਆਦਾ ਤੈਨੂੰ ਆਉਂਦਾ ਹੀ ਨਾ ਹੋਵੇ? 2-4-5 ਜਗ੍ਹਾ ਤੇ ਐਸਤਾ। ਕਿਹੜਾ ਗਾਣੇ ਕਹਿਣਾ? ਇੱਕ ਗਾਣਾ ਸੀਗਾ ਉਹ ਉਦੋਂ ਮੈਨੂੰ ਨਹੀਂ ਸੀ ਆਂਦਾ ਨਾਲਾ ਕੀ ਨਾਮ ਮਛੂ ਕਰ ਮੇਰੇ ਮਨ ਕੋ, ਐ ਨਹੀਂ ਸੀ ਆਂਦਾ। ਇੱਕ ਬਾਬੇ ਨੇ 1000 ਰੁਪਇਆ ਦਿੱਤਾ ਕਿ ਨਾ ਗਾਣਾ ਗਾ, ਮੈਂ ਹੁਣ 1000 ਵੇਖਾਂ ਤੇ 1000 ਦੇ ਕੇ ਕਿਹਾ ਆ ਗਾਣਾ ਗਾ ਤੈਨੂੰ ਮੰਨ ਜਾਊਗਾ। ਮੈਂ ਕਿਹਾ 1000 ਰੁਪਇਆ ਫੜ ਕੇ ਮੈਂ ਕਿਹਾ ਮੈਨੂੰ ਨਹੀਂ ਆਂਦਾ, ਕਹਿੰਦਾ 1000 ਨੂੰ। ਜਿਹੜਾ ਪ੍ਰੋਫੈਸ਼ਨਲ ਸਿੰਗਰ ਹੈ ਨਾ ਭਾਈ, ਉਹਨੂੰ ਮਿਹਨਤ ਕਰਨੀ ਪੈਂਦੀ। ਉਹਨੂੰ 15-20 ਗਾਣੇ ਕਿਸ਼ੋਰ ਸਾਹਿਬ ਦੇ, 15-20 ਰਫੀ ਸਾਹਿਬ ਦੇ, 15-20 ਮਹਿਦੀ ਸਾਹਿਬ ਦੇ, ਉਹਨੂੰ ਕੋਈ 20-20 25-25 ਸਾਰਿਆਂ ਦੇ ਆਪਣੀ ਡਾਇਰੀ 'ਚ ਦਿਮਾਗ 'ਚ ਰੱਖਣੇ ਪੈਂਦੇ। ਔਰ ਜਿਹੜਾ ਨਵਾਂ ਆ ਰਿਹਾ ਨਾ, ਉਹਨੂੰ ਵੀ ਉਹਨੇ ਐਡ ਕਰਨਾ, ਆਪਣੇ ਯਾਦ ਕਰਨਾ। ਇੱਥੇ ਉਹ ਸਿੰਗਰ ਨੇ ਵੀ ਜਿਹੜਾ ਹਿਸਾਬ ਲੱਗਾ ਵਾ ਤੇ ਲੱਗਾ ਵਾ, ਬਸ ਉਹੀ ਗਾਈ ਜਾ ਰਹੇ ਨੇ। ਉਹਦੀ ਮੈਂ ਵਜ੍ਹਾ ਤੁਹਾਨੂੰ ਦੱਸਦਾ ਨਾ ਕੀ ਆ। ਹੁਣ ਇੱਕ ਜਗ੍ਹਾ ਤੇ ਗਏ ਗਾਣ, ਮੇਰਾ ਜਿਹੜਾ ਕੰਮ ਆ ਤਰਤਲੀ ਵਾਲਾ ਹੀ ਆ। ਤੜਵਾਣ ਕੁੱਟਿਆ ਨੀ ਉਹ 2-4 ਬੰਦੇ ਨੱਚੇ, ਇੱਧਰ ਕਾਪੀਆਂ ਮਾਰੀ ਜਾਂ ਇੱਧਰ ਧਮਾਲ ਪਾ ਲਈ। ਹੁਣ ਇੱਕ ਤੁਹਾਨੂੰ ਹੁਣ ਕੋਈ ਐ ਤੇ ਨਹੀਂ ਨਾ ਐਕਸੈਪਟ ਕਰੂਗਾ। ਨਹੀਂ ਯਾਰ, ਕਿਸੇ ਟਾਈਮ ਕੋਈ ਵੀ ਸ਼ਾਦੀ ਦਾ ਕੋਈ ਬਾਬਾ ਉੱਠ ਕੇ ਕਹਾ ਬਹੁਤ ਉਹ ਸੁਣਾ ਜਰਾ ਫਲਾਣਾ, ਇਸੇ ਕਰਕੇ ਖਲੋ ਕੇ ਗਈਦਾ ਵਾ ਤਾਂ ਕਿ ਪ੍ਰੋਫੈਸ਼ਨਲ ਨਾ ਸਮਝੋ ਭਾਈ। ਨਹੀਂ ਇਹ ਹੈਗਾ ਆਵਾਮੀ ਸਿੰਗਰ ਵੀ 7-8 ਗਾਣੇ ਜਿਹਨਾਂ ਤੋਂ ਪਤਾ ਗੁੰਡੇ ਪਾਸੇ ਜ਼ਿਆਦਾ ਵਾ, ਇਹ ਨੋਟੇ ਲੁੱਟੇਗਾ
ਦੂਲੇ ਦੇ ਯਾਰ ਦੋਸਤ ਇਕੱਠੇ ਹੁੰਦੇ ਨਾ ਹਾਂ। ਉਹ ਜੱਟ ਚੜਿਆ ਕਚਹਿਰੀ ਤੈਨੂੰ ਜੱਟ ਚੜੇ, ਹੁਣ ਉੱਥੋਂ ਬੰਦਾ ਰਸ਼ ਚੜੇ ਆ ਕਚਹਿਰੀ ਰਸ਼ ਨਿਕਲ ਇਹਨੂੰ ਲਾੜੇ ਨੇ ਬੁਲਾਇਆ ਨਾ, ਲਾੜਾ ਇਹਦਾ ਯਾਰ ਸੀ, ਤੇ ਉਹਨੂੰ ਲਾੜੇ ਨੇ ਬੁਲਾ ਲਿਆ ਤੇ ਹੁਣ ਉੱਥੇ ਸਾਰੇ ਟੱਪੇ ਗਾ ਰਹੇ ਵੀ ਮਹਿੰਦੀ ਤਾਂ ਸੱਜਦੀ ਚ ਨੱਚੇ ਮੁੰਡੇ ਦਾ ਸਿੰਗਰ ਜਿਹੜਾ ਉਹਨੇ ਬੁਲਾਇਆ, ਅਸਾਂ ਮਹਿੰਦੀ ਤਾਂ ਸੱਜਦੀ ਚ ਨਿਕਲੇ ਮੁੰਡੇ ਦਾ ਸਿੰਗਰ ਨਿਕਲ ਜਾਏ ਤੂੰ। ਨਹੀਂ ਹੁਣ ਤੁਸੀਂ ਖਲੋ ਕੇ ਗਾ ਸਕਦੇ, ਤੁਹਾਨੂੰ ਖਲੋ ਕੇ ਗਾਣਾ ਅਜੀਬ ਲੱਗੇਗਾ ਜਿੰਨੀ ਦੇਰ ਤੱਕ ਤੁਹਾਡੇ ਇੱਥੇ ਆਵਾਜ਼ਾਂ ਨਾ ਆਦੀ। ਨਹੀਂ ਲੋਰ ਸਾਜ ਤੁਸੀਂ ਗਾਇਆ ਨਹੀਂ ਤੇ ਤੂੰ ਸੋਹਣਾ ਗਾਇਆ ਸਾਜ ਨੇ ਮਹਿੰਦੀ ਕਰੋੜ ਸੀਗਾ ਇਹ ਗਾ ਰਿਹਾ ਤੇ ਇੱਕ ਬੰਦਾ ਕਹਿੰਦਾ ਮਹਿੰਦੀ ਤਾਂ ਸੱਜਦੀ ਜੇ ਚੁੱਪੇ ਮੁੰਡੇ ਦਾ ਸਿੰਗਰ। ਚੁੱਪ ਕਰ ਜਾ ਮੁੰਡੇ ਦਾ ਆਹੋ ਲਾਹੌਰ ਮੈਂ ਕਿੰਨਾ ਗਾਇਆ ਸੀ, ਤੋਬਾ ਕਰਾਤੀ ਗਾ ਗਾ। ਪ੍ਰੋਫੈਸ਼ਨਲ ਸਿੰਗਰ ਲੱਗਾ ਸੀ ਸਾਜ ਉੱਥੇ। ਨਹੀਂ ਉਸਤਾਦ ਜੀ ਚ ਹਰ ਸ਼ੈ ਹੈਗੀ ਆ, ਬਰੀਕੀਆਂ, ਕਿਆ ਬਾਤ। ਲੇਕਿਨ ਉਹਦੀ ਤੋਂ ਉਹਦੀ ਬਰੀਕੀ ਨਹੀਂ ਸਮਝਿਆ। 2 ਸਾਲ ਹੋ ਗਏ ਤੈਨੂੰ ਅਸੀਂ ਸਾਰੇ ਪਿੱਟ ਰਹੇ, ਅੱਛਾ। ਤੂੰ 8ਵਾਂ ਗਾਣਾ ਨਹੀਂ ਤਿਆਰ ਕੀਤਾ। ਕਦੀ ਵੀ ਨਹੀਂ। ਉੱਥੇ ਲਾਹੌਰ ਅਸੀਂ ਸ਼ਾਦੀ ਤੇ ਗਏ ਤੇ ਉੱਥੇ ਪੂਰਾ ਮੇਲਾ ਲੱਗਾ ਤੇ ਹਲਕੀ ਅਸੀਂ ਰੋਟੀ ਖਾ ਰਹੇ ਤੇ ਹਲਕੀ ਜੀ ਮੈਨੂੰ आवाज आ रही है, आज आपके बीच में है जनाब जी पाकिस्तान का बहुत बड़े नाम जनाब सजाद जानी साहब। तो मैं कह रही यार कौन ਅੱਛਾ ਹੈ ਇਹ ਕਿੱਥੇ आवाज हो रही ਤੇ ਸਾਰੇ ਇੰਜ ਦੇਖੀ ਜਾ ਰਹੇ ਵੀ ਨਾ ਤੇ ਜਿਹੜਾ ਅਨਾਉਂਸ ਕਰਨ ਵਾਲਾ ਉਹ ਹੀ ਨਜ਼ਰ ਆ ਰਿਹਾ ਤੇ ਨਾ ਹੀ ਸਜਾਦ ਜਾਨੀ ਨਜ਼ਰ ਆ ਰਿਹਾ, ਨਾ ਹੀ ਕੋਈ ਸੈਲੈਬ੍ਰਿਟੀ ਨਜ਼ਰ ਆ ਰਹੀ, ਨਾ ਹੀ ਕੋਈ ਮੈਨੂੰ ਸਾਨੂੰ ਲੱਗ ਰਿਹਾ ਵੀ ਕਿੱਥੇ ਖਲੋ ਕੇ ਕੋਈ ਬੰਦਾ ਗੱਲ ਕਰ, ਐਂ ਲੱਗਦਾ ਕਿਸੇ ਨੇ ਮੋਬਾਈਲ ਤੇ ਪਲੇ ਕੀਤਾ। ਮੈਂ ਵੀ ਕਹਿ ਰਿਹਾ ਯਾਰ ਇਹ ਕੌਣ ਆ, ਤੇ ਮੈਂ ਜਾ ਕੇ ਦੇਖਿਆ ਤੇ ਸਾਊਂਡ ਵਾਲਾ ਨਾ 2 ਸਪੀਕਰ ਦੇ ਪਿੱਛੇ ਸਾਊਂਡ ਵਾਲਾ ਬੈਠਾ, ਸਾਊਂਡ ਵਾਲੇ ਨਾਲ ਸਾਲਾ ਥੱਲੇ ਲੁਕ ਕੇ ਉੱਥੇ ਬਾਈਕ ਆਪਕੇ बीच में है बहुत बड़े आज कलाकार आएंगे। ਮੈਂ ਕਿਹਾ ਉੱਥੇ ਆਹੋ ਮੈਂ ਤਾਂ ਇੱਕ ਗੱਲ ਕਹਿਣ ਲੱਗਾ ਵਾਂ, ਤੁਸੀਂ ਦੇਖਣਾ ਭਲਾ ਮੈਂ ਐਗਰੀ ਕਰਦੇ ਆ ਕਿ ਨਹੀਂ ਜੀ। ਪਿਛਲੇ 5 7 8 ਦਿਨ ਤੋਂ ਯਾਨੀ 5 7 8 ਸ਼ੋਆਂ ਚੋਂ ਤੁਹਾਨੂੰ ਕਾਲੂ ਬਿਲਕੁਲ ਉੱਡਿਆ ਨਜ਼ਰ ਆਏਗਾ। ਮੈਨੂੰ ਆ ਰਿਹਾ, ਕੋਈ ਗੱਲ ਨਹੀਂ ਹੋ ਰਹੀ, ਸਮਝ ਨਹੀਂ ਲੱਗ ਰਹੀ ਕਿੱਥੇ ਬੋਲਣੀ ਆ, ਗੱਲ ਕਰਦਿਆਂ ਵਿੱਚ ਬੋਲੀ ਜਾਂਦਾ, ਕੋਈ ਹਿਸਾਬ ਕਿਤਾਬ ਨਹੀਂ ਹੋ ਰਿਹਾ। ਪਰੇਸ਼ਾਨ ਲੱਗ ਰਿਹਾ। ਕਿਉਂ? ਸਾਜ ਜੀ ਤੁਹਾਨੂੰ ਪਤਾ ਵਾ ਮੈਂ ਉਹ ਨਾਲ ਹੀ ਉਹਦੀ ਨਿਕਲ ਗਈ ਹੈ। ਨਹੀਂ ਕੋਈ ਰੌਲਾ ਵਾ। ਪਾ ਦੇ ਕੋਈ ਵੱਡੀ ਗੇਮ ਪਾ ਕੋ ਵੱਡੀ, ਕੈਸਾ ਇੱਕਦਮ ਉਹਦਾ ਦਿਮਾਗ ਕੰਮ ਕੀਤਾ। ਫੌਰਨ ਤੋਂ ਪਹਿਲੇ ਉਹਨੇ ਆਪਣੇ ਆਪ ਦੀ એનર્ਜੀ ਸਿੱਟੀ ਆ, ਆਵਾਜ਼ ਥੋੜੀ ਜੀ ਸਲੋ ਕੀਤੀ ਆ ਤੇ ਦਸਤੀ ਉਸੇ ਮੂਡ ਚ ਆਇਆ। ਸਾਡੀ ਲੇਕਿਨ ਅੱਖਾਂ 'ਚ ਦੇਖੋ ਦਰਦ। ਸਾਜ ਜੀ ਸੁਣ ਲਓ ਮੇਰੀ ਓਏ ਉਹ ਕਾਲੂ ਡੇਲਾ ਡੋਨ ਵਾਲਾ ਹੈ ਹੀ ਨਹੀਂ। ਡੇਲਾ ਖੋਤੇ ਵਾਲੀ ਟੂਬ ਪਾ ਅੱਖਾਂ ਚ। ਕੋੜਿਆ ਨਹੀਂ। ਸਾਜ ਜੀ ਮੈਂ ਇੱਥੇ ਹੋ ਕੇ ਵੀ ਇੱਥੇ ਨਹੀਂ ਹੈਗਾ। ਤੇ ਤੂੰ ਇੱਥੇ ਹੋ ਹੀ ਨਾ ਫਿਰ। ਮੇਰੀ ਗੱਲ ਸੁਣੋ ਜਿੱਥੇ ਹੈਗਾ ਉੱਥੇ ਪਹੁੰਚ। ਆਹੋ ਸਾਜ ਜੀ ਮੈਨੂੰ ਐ ਲੱਗਦਾ ਵਾ ਕਿ ਮੈਂ ਉਹ ਕਾਲੂ ਨਹੀਂ ਆ। ਮੈਨੂੰ ਨਾ ਜਿੱਦਾਂ ਉਹ ਕਰਨ ਅਰਜੁਨ ਦੇ ਵਿੱਚ ਬੰਦਾ ਉੱਥੋਂ ਸਲਮਾਨ ਖਾਨ ਲੰਘਦਾ, ਸ਼ਾਹਰੁਖ ਖਾਨ ਲੰਘਦਾ, ਐ ਕਰਕੇ ਉਹਨੂੰ ਪਤਾ ਲੱਗਦਾ ਕਿ ਯਾਰ ਇੱਥੇ ਕੋਈ ਅਸੀਂ ਹੋ ਕੇ ਗਏ ਪਹਿਲੇ। ਖਿਆਲ ਜਿਹਾ ਨਹੀਂ ਹੁੰਦੇ ਸਾਜ ਜੀ। ਮੈਨੂੰ ਖਾਬ ਹੀ ਇਦਾਂ ਦੇ ਆਉਂਦੇ, ਤੁਹਾਡੀ ਸੋਚ ਆ। ਮੈਨੂੰ ਖਾਬ ਆਉਂਦੀ ਮੈਂ ਨਾਮ ਚਾਕੂ ਚਲਾਉਂਦੇ ਆ, ਮੈਂ ਐ ਕਰਕੇ। ਉਹ ਅੱਲਾ ਦੇ ਇਹ ਬੰਦਿਆ ਕਹਿੰਦਾ ਜਿਵੇਂ ਅੱਗੇ ਹੀ ਚਾਹ ਰਿਹਾ ਸੀ ਕਿ ਵੀ ਕੋਈ ਗੱਲ ਕਰੇ ਸਹੀ ਮੇਰੀ, ਤੇ ਮੈਂ ਕਿਤਾਬ ਖੋਲਾਂ ਆਪਣੀ ਭਰਿਆ ਬੈਠਾ ਸਤਾ। ਭਰਿਆ ਡੁੱਲਣ ਦਿਆ ਮੈਨੂੰ ਤਾਂ ਲੱਗਦਾ। ਸਾਜ ਜੀ ਖਾਬ ਮੈਨੂੰ ਆਈ ਆ, ਮੈਂ ਨਾਮ ਚਾਕੂ ਚਲਾਉਂਦੇ ਆ ਐ ਕਰਕੇ, ਤੇ ਮੇਰੇ ਕੋਲ ਨਾ ਕਿਸੇ ਦਾ ਸਿਰ ਪਾੜ ਗਿਆ। ਓਏ ਓਏ ਹੋਏ। ਫਿਰ ਉਹ ਨਾ ਚੱਕ ਵੱਡਾ ਫਸਾਇਆ ਸੀ। ਭਾਜੀ ਨਾ ਨੱਚ ਫੜਿਆ ਸੀ, ਨਾਲ ਚਾਕੂ ਫੜਿਆ ਸੀ। ਉਹ ਮੈਂ ਚਲਾਉਂਦੇ ਆ ਸਾਜ ਜੀ, ਕਿਸੇ ਦਾ ਸਿਰ ਪਾੜ ਗਿਆ ਤੇ ਮੈਨੂੰ ਜੇਲ੍ਹ ਹੋ ਗਈ ਆ। ਹੈ ਮੈਨੂੰ ਜੇਲ੍ਹ ਹੋ ਗਈ। ਉੱਚੀ ਥੋੜਾ ਬੋਲ ਲਾ। ਮੈਨੂੰ ਸਾਜ ਜੇਲ੍ਹ ਹੋ ਗਈ ਆ ਤੇ ਮੈਂ ਅੱਛਾ। ਜੇਲ੍ਹ ਦੇ ਵਿੱਚ ਦਾਨਿਸ਼ ਚੱਕੀ ਪੀਸ ਰਿਹਾ। ਚੱਕੀ ਪੀਸ ਰਿਹਾ ਤੇ ਉੱਥੇ ਕੋਈ ਜ਼ੁਲਮ ਹੋ ਰਿਹਾ। ਮੈਂ ਵੱਡੇ ਵੱਡੇ ਪੱਥਰ ਬੰਨ ਕੇ ਪਿੱਛੇ ਪੁਰਾਣਾ ਦੌਰ ਆ ਕੋਈ ਏਦਾਂ ਫੱਟੀਆਂ, ਵੱਡੇ ਵੱਡੇ ਫੱਟੇ ਲਾਏ ਮੇਰੇ ਪਿੱਛੇ, ਬੈਲਟ ਬੰਨੇ ਆ ਤੇ ਮੈਂ ਸਾਜੀ ਉੱਥੇ ਮੁਸ਼ੱਕਤ ਕਰ ਰਿਹਾ ਵਾਂ, ਐ ਜਾ ਰਿਹਾ ਵਾਂ। ਇੰਨੀ ਸਖਤ ਸਜ਼ਾ। ਤਾਜੀ ਇਹ ਤੁਸੀਂ ਪੁੱਛਿਆ ਕੀ ਆ? ਉਹ ਤਾਂ ਤੈਨੂੰ ਪੁੱਛਣਾ ਤੂੰ ਟੈਨਸ਼ਨ 'ਚ ਕਿਉਂ ਆ? ਟੈਨਸ਼ਨ ਦੱਸਣ ਦਿਆ ਵਾਂ ਮੈਨੂੰ ਸਾਜੀ। ਬੁਰੇ ਖਾਬ ਆਉਂਦੇ ਆ। ਇੱਕ ਮੈਨੂੰ ਖਾਬ ਆਇਆ ਮੇਰੇ ਘਰ ਕਲੀਨ ਉਤਰਿਆ। ਓਏ ਯਾਰ ਇੱਕ ਮਿੰਟ ਸਮਝ ਲੈਂਦਾ, ਤੁਸੀਂ ਪਹਿਲੇ ਗੱਲ ਸੁਣ ਲਓ ਪੂਰੀ। ਤੇਰੇ ਘਰ ਕੀ ਉਤਰਿਆ? ਕਲੀਨ ਉਤਰਿਆ ਉਹ ਅਲਫਲੈਲਾ ਵਾਲਾ ਸਾਜੀ। ਇੱਕ ਬੰਦਾ ਉਹਨੇ ਜੁੰਬਾ ਜਿਹਾ ਅੱਜ ਪਾਇਆ, ਮੈਨੂੰ ਅਲਫਲੈਲਾ ਤਨਾ ਜਿਹੜਾ ਹੀਰੋ ਚ ਦਾਦਾ ਹੁੰਦਾ ਕੋਈ ਜਿੰਨ ਟਾਇਰ। ਉਹ ਮੈਨੂੰ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ, ਤੇ ਮੈਂ ਉੱਠਦਾ ਇੰਜ ਕਰਕੇ ਸੁੱਤਾ ਪਿਆ ਇੰਜ ਸਿੱਧਾ ਉੱਠਦਾ ਵਾਂ ਨੀਂਦ ਦੇ ਵਿੱਚ। ਮੈਨੂੰ ਕਹਿੰਦਾ ਆਕਾ ਚਲਾਓ ਹਮ ਤੁਮ ਦੁਨੀਆ ਕੀ ਸੈਰ ਕਰਾਏ। ਸਾਜੀ ਮੈਂ 16 ਦਿਨ ਘਰ ਨਹੀਂ ਮੁੜਦਾ, ਯਕੀਨ ਕਰੋ। ਨਹੀਂ ਮੈਂ ਉੱਤੇ ਉਡੀ ਜਾਂਦਿਆ ਵਾਂ। ਇਹ ਸੱਚ ਬਾਤ। ਮੈਂ ਇੰਨਾ ਪਰੇਸ਼ਾਨ ਹੋਇਆ ਪਿਆ ਦਾਨਿਸ਼, ਤੈਨੂੰ ਕੀ ਦੱਸਾਂ। ਫੇਰ ਇੱਕ ਪਹਾੜੀ ਇਲਾਕਾ ਉਸਤਾਦ ਤੇ ਤੂੰ ਕੱਲਾ ਹੀ ਰਹਿੰਦਾ ਪਰੇਸ਼ਾਨ, ਤੂੰ ਸਾਨੂੰ ਵੀ ਕਰਤਾ ਨਾਲ। ਤੁਸੀਂ ਕਿਹਾ ਕੱਲਾ ਹੀ ਸਾਂ ਤੂੰ ਰਹਿੰਦਾ। ਮੈਂ ਤੇ ਗੱਲ ਕਰਨ ਦਾ ਚੋਰ ਹੋ ਗਿਆ। ਸਹੀ ਗੱਲ ਆ ਸਾਜੀ। ਮੇਰੇ ਇੱਕ ਪਹਾੜੀ ਇਲਾਕਾ ਸਾਜ, ਇੱਕ ਉੱਚਾ ਜਿਹਾ ਪਹਾੜ ਆ, ਉੱਤੇ ਕੱਲਾ ਮੇਰਾ ਟੇਬਲ ਲੱਗਾ ਵਾ। ਕਿਹੜਾ ਢਾੜੀ ਇਲਾਕਾ? ਨਹੀਂ ਪਹਾੜੀ ਇਲਾਕਾ ਪਹਾੜੀ। ਪਹਾੜੀ ਇਲਾਕਾ ਸਾਜ, ਜਿੱਦਾਂ ਨਾਰਾਇਣ ਕਗਾਨ ਆਹੋ ਏਦਾਂ ਇੱਕ ਵੱਡਾ ਜਿਹਾ ਪਹਾੜ ਆ ਮਿੱਠਾ ਜੀ। ਹਾਂ ਚੋਟੀ ਦੇ ਉੱਤੇ ਇੱਕ ਟੇਬਲ ਲੱਗਾ, ਉੱਤੇ ਕੈਂਡਲ ਚੱਲ ਰਹੀ ਹੈ ਤੇ ਮੈਂ ਬੈਠਾ ਐ ਕਰਕੇ। ਉਹ ਮੈਂ ਐਂ ਕਰਕੇ ਦੇਖਦਾ ਵਾਂ, ਕੋਈ ਸਮਝ ਨਹੀਂ ਆਉਂਦੀ ਕੌਣ ਆ। ਓਏ ਤੈਨੂੰ ਹੱਥ ਫੜ ਕੇ ਤੈਨੂੰ ਮਾਜ਼ੀ 'ਚ ਲੈ ਕੇ ਜਾਂਦੇ। ਹਾਂ ਸਮਝ ਨਹੀਂ ਆਉਂਦੀ। ਪਾਇਲ ਆ ਨਾ,
ਜਿੱਦਾਂ ਛੋਟਾ ਕਾਲੂ ਤੇਰਾ ਇਸ ਜਨਮ ਚ ਭਰਾ ਵਾ ਹਾਂਜੀ ਉਹ ਵੀ ਕੋਈ ਤੇਰਾ ਰਿਸ਼ਤਾ ਵਾ ਉਸਤਾਦ ਨਹੀਂ, ਜੀ ਨਹੀਂ। ਮੋਬਾਈਲ ਦੀ ਆਵਾਜ਼ ਇੱਕ ਹੋਰ ਖਾਬ ਮੈਂ ਸੁਣ ਦੇਖਿਆ ਵਾ ਉਸਤਾਦ ਜੀ, ਮੈਂ ਇੰਜ ਕਰਕੇ ਬੈਠਾ ਵਾਂ ਤੇ ਮੈਨੂੰ ਆਵਾਜ਼ਾਂ ਆਉਂਦੀਆਂ ਗਾਇਬਾਨਾ, ਜਿੱਦਾਂ ਕਿਤੇ ਮੇਰੀ ਅੰਮੀ ਟੈਪ ਆਵਾਜ਼ ਆ ਰਹੀ ਆ, ਜੋਧਾ 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 ਜੋਧਾ। ਉਹ ਪਿਛਲਾ ਨਫਸ ਵੀ ਦੱਸ ਮੈਂ ਕਹਿਣ ਲੱਗਾ ਸੀ ਮੈਂ ਵੀ ਕਹਿਣ ਲੱਗਾ ਸੀ ਕਿ ਪਿਛਲਾ ਲਫ਼ਜ਼ ਕਿੱਥੇ ਹੈ। ਇਸ ਤੋਂ ਪਹਿਲੇ ਵੀ ਇੱਕ ਲਫ਼ਜ਼ ਕਹਿ ਰਿਹਾ ਸੀ, ਉਹ ਖਾ ਗਿਆ। ਮੇਰੀ ਅੰਮੀ ਟੈਪ ਕੋ ਆਵਾਜ਼ਾਂ ਹੁੰਦੀਆਂ, ਅੰਮੀ ਟੈਪ। ਹਾਂਜੀ ਸਾਜ ਜੀ, ਜੋਧਾ ਜੋਧਾ ਜੋਧਾ। ਅਕਬਰ 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 ਇੰਜ। ਅੱਛਾ ਹਾਂਜੀ ਤਾਂ ਇਹਦਾ ਸਾਜ ਜੀ ਮੈਨੂੰ ਯਕੀਨ ਕਰੋ, ਮੈਂ ਪੂਰੇ 8 ਦਿਨ ਅਪਸੈਟ ਰਿਹਾ ਵਾਂ, ਪੂਰਾ ਹਫਤਾ ਮੈਂ ਤੇ ਰਹਿ ਕੇ ਵੀ ਇੱਥੇ ਨਹੀਂ। ਇੱਕ ਦਫਾ ਇੱਕ ਮੈਨੂੰ ਇਹ ਲੱਗਦਾ ਵਾ ਸਾਜ ਜੀ 2 ਇੰਚ ਬਾਹਾਂ ਹੁੰਦੀਆਂ ਲੰਮੀਆਂ ਲੰਮੀਆਂ, ਹੈ ਮੈਂ ਬੈਠਾ ਵਾਂ ਇੱਥੋਂ ਉੱਤੋਂ ਇੰਜ। ਹਾਂ ਓਏ ਉਹ ਫੁੱਫੜ ਦੇਗ ਉਤੋਂ ਦੇਗ ਵਾਲੀਆਂ ਛੋਟੀਆਂ ਕਰਦਾ। ਨਹੀਂ ਬਾਵਾ ਪਿੱਛੋਂ ਹੁੰਦੀਆਂ, ਜੱਫੀ ਪਾ ਕੇ ਫਿਸਲ ਜਾਂਦੇ। ਅੱਛਾ ਬਾਹਾਂ ਆਉਂਦੀਆਂ ਪਿੱਛੋਂ। ਹਾਂਜੀ ਫਿਰ ਉਹ ਉਹ ਅੱਗੇ ਹੁੰਦਾ ਵਾ, ਅੱਗੇ ਹੁੰਦੀ ਆ ਸਾਜ ਜੀ ਚਿਹਰਾ ਨਜ਼ਰ ਹੁੰਦਾ, ਮੈਂ ਉਹਦਾ ਨੂੰ ਡਾਂਸ ਕਰ ਰਿਹਾ ਵਾਂ। ਪਹਿਲੇ ਵੈਸ ਲਾਹੌਰ ਤੇ ਨਹੀਂ ਸੀ। ਤਾਂ ਜੀ ਖਤਰਨਾਕ ਬਿਮਾਰੀ ਨਹੀਂ। ਸਾਜ ਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ, ਹਿੱਲਿਆ ਪਿਆ ਵਾਂ ਕੋਈ ਸਮਝ। ਹਾਂ ਲੈ ਮੈਂ ਆਪਣੇ ਖਾਬ ਚ ਸਾਜ ਜੀ ਡੇਲੀ ਆਪਣੀ ਬੁੱਢੀ ਨੂੰ ਕੁੱਟੀ ਜਾਂਦੇ ਹਾਂ। ਖਾਬ ਚ ਉਹ ਵੀ ਤਾਂ ਏ ਸਮਝ ਗਿਆ, ਇਹਨੂੰ ਖੁਆਬੀਆ ਹੋਇਆ ਵਾ। ਖੋਬੀਆ ਘੁੰਗਰੂ ਆਂਦੇ ਆ ਵਿੱਚ ਖਾਬਾਂ ਦੇ ਨਹੀਂ ਘੁੰਗਰੂ ਨਹੀਂ ਹੁੰਦੇ। ਕੋਈ ਬੰਦੇ ਹੱਥਾਂ ਇਹ ਮਸਲਾ ਸਾਜ ਜੀ ਪਾ ਹੋ ਕੇ ਗਿਆ। ਉਹ ਫੁੱਲਾਂ ਵਾਲੇ ਐਸੀਆਂ ਚੀਜ਼ਾਂ ਨਜ਼ਰ ਆਉਂਦੀਆਂ। ਨਹੀਂ। ਇਸ ਤਰ੍ਹਾਂ ਤੈਨੂੰ ਕਦੀ ਹੋਇਆ ਵੀ ਤੂੰ ਇੱਕ ਸੋਟੀ ਦੇ ਉੱਪਰ ਗਜਰੇ ਟੰਗੇ ਆ ਤੇ ਤੂੰ ਵੇਚ ਰਿਹਾ ਕਿਤੇ? ਥੱਲੇ ਖੁੱਸਿਆਂ ਵਾਲੀਆਂ ਦੁਕਾਨਾਂ ਨੇ, ਹੈ ਥੱਲੇ ਖੁੱਸਿਆਂ ਵਾਲੀਆਂ ਦੁਕਾਨਾਂ। ਅੱਜ ਜਿਹੜੀ ਮੈਨੂੰ ਜੇਲ੍ਹ ਹੋਈ ਉੱਥੇ ਮੈਂ ਸਰੋਂਗ ਕੱਢ ਰਿਹਾ। ਹੋਰ ਓਏ ਕੀ ਆ ਮੈਂ ਹੋਣਾ? ਦਾ ਸ਼ਿਕਾਰ ਆ, ਇਦਾਂ ਮੈਨੂੰ ਬੇਬਾਖਾ ਬਾਈਆਂ ਸਾਜਿਆ 3 ਦਿਨ ਪਹਿਲੇ ਮੈਨੇ ਖਾ ਬਾਈ। ਠੀਕ ਆ ਮੈਂ ਇੱਕ ਮਤਲਬ ਤੁਰਿਆ ਜਾ ਰਿਹਾ ਮੈਂ, ਪਿੱਛੋਂ ਮੈਨੂੰ ਤੁਸੀਂ ਕਹਿ ਰਹੇ ਯਾਰ ਨੋਨੀ ਇੱਧਰ ਨੂੰ ਨਾ ਜਾਈ, ਨੋਨੀ ਇੱਧਰ ਨੂੰ ਨਾ ਜਾਈ। ਮੈਂ ਕਿਹਾ ਨਹੀਂ ਕੁਛ ਨਹੀਂ ਹੁੰਦਾ ਜੀ। ਮੈਂ ਅੱਗੇ ਗਿਆ ਤੇ ਅੱਗੇ ਰੇਤ ਸ਼ੁਰੂ ਹੋ ਗਈ। ਰੇਤ? ਹਾਂਜੀ ਬਿਲਕੁਲ ਹੀ ਰੇਤਾ ਵਾਲਾ ਕੰਮ ਸ਼ੁਰੂ ਹੋ ਗਿਆ। ਤੇ ਫਿਰ ਤੁਸੀਂ ਰੇਤਾ ਦੇ ਵਿੱਚੋਂ ਇਦਾਂ ਆਪਣੇ ਆਪ ਨੂੰ ਕੱਢਿਆ ਵਾ, ਇੰਜ ਬਾਹਰ ਆਇਆ ਬਾਹਰ। ਤੈਨੂੰ ਮੈਂ ਕਿਹਾ ਨਾ ਇੱਧਰ ਨੂੰ ਨਾ ਆਈ। ਅੱਛਾ ਉਹ ਇਦਾਂ ਮੰਮੀ ਟੈਪ। ਨਹੀਂ ਪਹਿਲੇ ਤੁਸੀਂ ਕਹਿ ਰਹੇ ਹੁੰਦੇ ਇਧਰ ਨੂੰ ਜਾਏ, ਫਿਰ 5 ਮਿੰਟਾਂ ਬਾਅਦ ਤੁਸੀਂ ਦੇਖਿਆ ਤਾਂ ਉੱਥੇ ਚਲਾ ਗਿਆ ਨਾ। ਹਾਂ ਦੇਖਿਆ ਤੋਂ ਬਾਅਦ ਨਹੀਂ ਨਾ ਆਇਆ। ਨਹੀਂ ਬਾਤ ਫਿਰ ਸਹਿਰਾ ਇਲਾਕਾ ਇੱਕੋ ਹੀ ਮੁੜਿਆ। ਫਿਰ ਇੱਕੋ ਹੀ ਦਰਖਤ ਮੈਨੂੰ ਦੂਰ ਨਜ਼ਰ ਆਇਆ। ਮੈਂ ਕਿਹਾ ਯਾਰ ਚਲੋ ਹੁਣ ਤੁਰਿਆ ਤੇ ਜਾਣੇ, ਉਹਦੇ ਥੱਲੇ ਸਾਹ ਲੈਣੇ ਆ ਜ਼ਰਾ। ਸਹਿਰਾਜ। ਸਹਿਰਾ ਚ ਮੈਂ ਬੜੀ ਮੁਸ਼ਕਲਾਂ ਉਹ ਦਰਖਤ ਥੱਲੇ ਪਹੁੰਚਿਆ ਤੇ ਤੁਸੀਂ ਦਰਖਤ ਨਾਲ ਟੇਕ ਲਾਈ। ਤੇ ਮੈਂ ਤੈਨੂੰ ਕਹਿ ਰਿਹਾ ਤੂੰ ਇੱਧਰ ਵੀ ਆ ਗਿਆ। ਤੈਨੂੰ ਮੈਂ ਕਿਹਾ ਸੀ ਨਾ ਇੱਧਰ ਨੂੰ ਨਾ ਆਈ। ਅੱਛਾ ਪਤਾ ਕੀ ਗੱਲ ਉਸਤਾਦ ਬਾਦਲ ਯਾਰ, ਨਾ ਦਰਸ਼ ਨਾ ਕਿਸੇ ਦਾ ਮਜ਼ਾਕ ਨਾ ਡਾਓ। ਉਸਤਾਦ ਜੀ ਨੇ ਗੱਲ ਸਹੀ ਫੜੀ ਹੈ ਯਾਰ। ਤੈਨੂੰ ਅੱਜ ਕੱਲ ਨਾ 10 ਚੋਂ 7 ਬੰਦਿਆਂ ਨੂੰ ਕੋਈ ਨਾ ਕੋਈ ਐਂਜ਼ਾਇਟੀ ਡਿਪਰੈਸ਼ਨ ਦੀ ਲਾਮਤ ਆ। ਹੈ ਔਰ ਅਸੀਂ ਉਹਦਾ ਪਾ ਨਹੀਂ ਕਰ ਰਹੇ, ਹਾਂਜੀ ਹਾਂਜੀ ਖਾਸ ਤੌਰ ਤੇ ਇਸ ਮੁਲਕ 'ਚ। ਉਸਤਾਦ ਜੀ ਮੈਨੂੰ ਲੱਗਦਾ ਇਹ ਪਿਛਲੇ ਦੌਰ ਚ ਕਿਤੇ ਯੁੱਧਾ ਰਿਹਾ ਵਾ। ਜੁੱਦਾ ਉਹੀ ਕਹਿੰਦੇ ਆ ਮੈਨੂੰ ਯਾਰ, ਜੁੱਦਾ ਕਿਹਾ ਮੇਰੀ ਅੰਮੀ ਨੇ ਕਿਹਾ ਮੈਨੂੰ। ਯੁੱਧਾ ਜਿਹੜੇ ਜੰਗਾਂ ਲੜਦੇ ਓਏ ਉਹ ਜੋਧਾ ਹੋ ਰਹਾ। ਹਾਂ ਅੱਛਾ ਜਿੱਦਾਂ ਤੁਸੀਂ ਵੀਡੀਓ ਕੋ ਘੁੰਮਦੇ ਆ, ਮੇਰੇ ਕਿਚਨ ਦੇ ਵਿੱਚ ਨਾ ਮੈਨੂੰ ਇਦਾਂ ਲੱਗਦਾ ਚਸ਼ਮੇ ਫੁੱਟੇ ਕੰਨ ਤੋਂ ਜਾਂ ਪਹਾੜ ਚੋਂ ਨਹੀਂ ਚਸ਼ਮੇ ਨੇ ਫੁੱਟਿਆ ਕਿ ਉਹਦਾ ਪੈਕਟ ਲੀਕ ਵਾ, ਉਹ ਕਿਤੇ ਧਾਰ ਵਜਣ ਡਈ ਆ, ਉਹ ਚੁੱਕੋ। ਤੂੰ ਇਹਨਾਂ ਦੇ ਵਿੱਚ ਗੱਲ ਸ਼ੁਰੂ ਕਰ ਲਈ, ਇਹ ਤੂੰ ਮੈਨੂੰ ਲਹਿਦਾ ਫਿਰ ਦੱਸ ਦਿੰਦਾ ਨਾ ਤੂੰ ਉਦਾਂ। ਨਹੀਂ ਤਾਂ ਉਹਦੀ ਦਵਾਈ ਤੋਂ ਮੇਰੇ ਸਾਥ ਜੀ ਮੈਂ ਘਰ ਪੇਟੀ ਖੋਲੀ ਆ, ਰਦਾਈਆਂ ਰੱਖਣੀਆਂ, ਸਰਦੀਆਂ ਗਰਮੀਆਂ ਆਉਣ ਲੱਗੀਆਂ। ਅੱਛਾ ਉਹ ਮੈਂ ਸਾਫ ਕਰਾਂਗਾ, ਵਿੱਚ ਪੈਰਾਂ ਦੇ ਨਿਸ਼ਾਨ ਪੇਟੀ ਦੇ। ਮੈਨੂੰ ਸਾਜੀ ਦਿਨ ਦੇ ਖਾਬ ਆਉਂਦੇ, ਯਕੀਨ ਕਰੋ। ਓਏ ਵਹਿਮ ਇਹਦਾ ਯਾਰ। ਪੇਟ ਮੇਰਾ ਨਹੀਂ ਇਹ ਵਹਿਮ ਨਹੀਂ ਹੈ। ਇਹ ਕਹਿ ਕੇ ਅਸੀਂ ਬੜੇ ਮਰੀਜ਼ ਖਰਾਬ ਕਰ ਲਏ ਆ। ਅੱਛਾ ਡਿਪਰੈਸ਼ਨ ਚ ਇਹ ਐਸੀ ਬਿਮਾਰੀ ਆ, ਇਹਨੂੰ ਇਗਨੋਰ ਕਰਨਾ ਹੀ ਨਹੀਂ ਚਾਹੀਦਾ। ਅਸੀਂ ਕਰ ਦਿੰਨੇ ਆ। ਅਸੀਂ ਉਹਦੀ ਅਸੀਂ ਯਾਰ ਹੋ ਹੀ ਇਦਾਂ ਦਾ ਗਿਆ, ਯਾਰ ਇਹਦੀ ਉਮਰ ਦਾ ਫਰਕ ਆ, ਯਾਰ ਅਸਲ ਚ ਇਹਨੂੰ ਇਦਾਂ ਹੋ ਗਿਆ, ਉਹ ਕੋਈ ਨਹੀਂ ਹੋ ਜਾਊਗਾ ਠੀਕ, ਅਸਲ ਚ ਨਹੀਂ ਉਹਦੀ ਉਹ ਭਾਈ ਇੰਜ ਦਾ ਕੋਈ ਰੋਲਾ, ਇਹਨੂੰ ਡਾਕਟਰ ਕੋਲ ਲੈ ਕੇ ਜਾਓ ਫੌਰੀ। ਡਰ ਵੀ ਲੱਗਦਾ ਕੱਲ ਤੇ ਬਹੁਤ ਉਸਤਾਦ ਜੀ ਇੱਕ ਬਖਾਬ ਦੇ ਮੇਰੀ ਜ਼ੁਬਾਨ ਲੰਮੀ ਹੋ ਗਈ ਹੈ, ਲੰਮੀ। ਮੈਂ ਜ਼ੁਬਾਨ ਓਏ। ਨਾਲ ਕੁੱਟਣ ਆ ਬੰਦੇ, ਇਹ ਖਾਬ ਨਹੀਂ, ਜ਼ੁਬਾਨ ਅਦੋਂ ਕੋਇਲ ਟੁੱਟ ਗਿਆ, ਜ਼ੁਬਾਨ ਸਾਰੀ ਖੁੱਲ ਰਹੀ ਬਾਹਰ। ਉਹ ਗੱਲ ਪੂਰੀ ਕੁੱਤੇ ਵਰਗੀ ਜ਼ਬਾਨ ਆ ਜਿਹੜੀ। ਨਹੀਂ ਜ਼ਬਾਨ ਛੋਟੀ ਹੁੰਦੀ, ਉਹ ਕਿੱਡੀ ਲੰਮੀ ਉਹਨੇ ਗੱਲ ਅੰਜਲ ਵੇਟ ਨਹੀਂ ਪੈਂਦੀ। ਅੱਛਾ ਇਹ ਸੀ। ਹੁਣ ਤਾਂ ਸਹੀ। ਇਹ ਉਹਦਾ ਰੂਲ ਟੁੱਟ ਗਿਆ ਅੰਦਰੋਂ ਜ਼ੁਬਾਨ ਵਾਲਾ ਸਾਰਾ। ਸਾਜੀ ਉਹ ਮਿਸਤਰੀਆਂ ਦਾ ਫੀਤਾ ਖਾ ਗਿਆ ਵਾ, ਉਹ ਐ ਨਿਕਲੀ ਜਾਂਦੇ ਉਹ ਤੋਂ ਛੱਡਦਾ ਤੇ ਫਰ ਕਰਕੇ ਵਿੱਚ ਵੀ ਜਾਂਦਾ। ਫਿਰ ਮੈਨੂੰ ਸਾਜੀ ਕੋਈ ਇੱਕ ਸ਼ੈ ਲੱਭਦੀ ਖਾਬ ਦੇ ਵਿੱਚ, ਉਹ ਜਿਹੜੀ ਸ਼ੈ ਮੈਂ ਇੱਕ ਮਿਸਾਲ ਮੇਰੇ ਘਰ ਚਿਮਟਾ ਪਿਆ, ਉਹਨੂੰ ਮੈਂ ਇੰਜ ਕਰਕੇ ਲਾਉਂਦਾ, ਉਹ ਸੋਨਾ ਬਣ ਜਾਂਦਾ। ਖਾਬ ਚ ਤੇ ਤੂੰ ਕਰੋੜਾਪਤੀ ਨਹੀਂ ਆ। ਉਹ ਯਾਰ ਇਹ ਖਾਬ ਨਹੀਂ ਗਿਆ, ਇਹ ਤੈਨੂੰ ਡਾਕਟਰ ਦੀ ਜ਼ਰੂਰਤ ਆ ਮੇਰਾ ਪੁੱਤ। ਜਾਂ ਪੇਟ ਤੇਰਾ ਵੀ ਖਰਾਬ ਰਹਿੰਦਾ। ਬੜਾ ਸਾਜੀ ਹਾਂਜੀ ਐਂਜ਼ਾਇਟੀ ਦੀ ਸਭ ਤੋਂ ਵੱਡੀ ਨਿਸ਼ਾਨੀ ਤੁਹਾਡਾ ਪੇਟ ਖਰਾਬ ਹੋਏਗਾ। ਤੁਸੀਂ ਕਿੰਨੇ ਮਹੀਨੇ ਪੇਟ ਦੀਆਂ ਦਵਾਈਆਂ ਖਾਂਦੇ ਰਹੋਗੇ। ਲਓ ਜੀ ਮੈਂ ਤੁਹਾਨੂੰ ਇੱਕ ਅਲਾਮਤ ਇਹ ਵੀ ਦੱਸ ਦਿੰਦਾ, ਅਗਰ ਤੁਹਾਨੂੰ ਘਰ ਬੈਠੇ ਤੁਸੀਂ ਦੇਖਣਾ ਹੋਵੇ ਕਿ ਮੈਨੂੰ ਕੋਈ ਰੌਲਾ ਤਾਂ ਨਹੀਂ, ਤੁਹਾਡਾ ਪੇਟ ਖਰਾਬ ਹੋਏਗਾ, ਕਬਜ਼ ਟੈਪ, ਉਹ ਇਹਨੂੰ ਰਹਿੰਦੀ ਸੀ। ਠੀਕ ਹੈ ਜੀ। ਪਲੱਸ
ਤੁਸੀਂ ਦਵਾਈ ਖਾਧੀ ਮੇਦੇ ਦੀ, ਉਹ 2 ਤੋਂ 3 ਦਿਨ ਅਸਰ ਕਰੇਗੀ, ਉਸ ਤੋਂ ਬਾਅਦ ਦਵਾਈ ਅਸਰ ਕਰਨਾ ਛੱਡ ਦੇਗੀ, ਫੇਰ ਖਰਾਬ। ਫਿਰ ਤੁਸੀਂ ਡਾਕਟਰ ਚੇਂਜ ਕਰੋਗੇ, ਫਿਰ ਕੋਈ ਹਾਈਪਰਟੈਂਸੀ ਜਾਂ ਕੋਈ ਹੋਰ ਖਾਓਗੇ ਦਵਾਈ, ਫਿਰ ਥੋੜੀ ਜਿਹੀ ਅਸਰ ਕਰੇਗੀ 20-30%, 2-3 ਦਿਨ, ਉਸ ਤੋਂ ਬਾਅਦ ਫਿਰ ਵਰਕ ਕਰਨਾ ਛੱਡ ਦੇਗੀ। ਕੋਈ ਗੈਵਿਸਕੌਨ, ਕੋਈ ਮੇਦੇ ਦਾ ਕੋਈ ਨਹੀਂ ਅਸਰ ਕਰ। ਜਦੋਂ ਉਹ ਸਟਿਲ ਖਰਾਬ ਰਹਿਣਾ ਸ਼ੁਰੂ ਹੋ ਜਾਏ ਨਾ, ਉਦੋਂ ਮੇਦੇ ਦਾ ਰੌਲਾ ਨਹੀਂ ਹੁੰਦਾ, ਉਦੋਂ ਸਮਝ ਜਾਓ। ਨਾਲ ਤੁਸੀਂ ਐਂਜ਼ਾਈਟੀ ਵੀ ਦੇਣ ਚ ਰੱਖਣੀ, ਕਿਉਂਕਿ ਮੇਰਾ ਦਿਮਾਗੀ ਥੋੜਾ ਜਿਹਾ, ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ, ਤੇ ਨਾਲ ਅਗਰ ਕਬਜ਼ ਆ ਔਰ ਨਾਲ ਮੇਦਾ, ਮਤਲਬ ਮੇਦਾ ਇੱਕੋ ਜਿਹਾ ਨਹੀਂ ਰਹਿੰਦਾ, ਮੇਦਾ ਡਿਸਟਰਬ ਆ ਔਰ ਮੁਸਲਸਲ ਡਿਸਟਰਬ ਆ, ਤੇ ਫਿਰ ਤੁਸੀਂ ਇੱਕ ਵਾਰੀ ਮਸ਼ਵਰਾ ਜ਼ਰੂਰ ਕਰੋ ਸਾਈਕੋਲੋਜਿਸਟ ਦੇ ਨਾਲ। ਲੇਕਿਨ ਇਹਦਾ ਤਾਂ ਬੇੜਾ ਗਰਕ ਹੋਇਆ ਪਿਆ ਵਾ, ਕਰਨਾ ਚਾਹੀਦਾ। ਇਹਦਾ ਖਾਬ ਨਾਲ ਰਲਣ ਡਿਆ। ਅਸੀਂ ਇਲਾਜ ਦਾ ਕੀ ਕਰੀਏ ਇਹ ਡਾਕਟਰ? ਤਾਂ ਮੇਦਾ ਵੀ ਖਰਾਬ ਹੋ, ਤੋਂ ਹਰਕਤਾਂ ਤੇ ਚੈੱਕ ਕਰੋ ਦੀਆਂ, ਆਤਮਾ ਉਹਦੇ ਦੇ ਖਾਬ ਦੀਆਂ ਤਰਤੀਬਾਂ ਪੁੱਠੀਆਂ ਸਿੱਧੀਆਂ ਹੋ ਗਈਆਂ। ਉਹੀ ਤਾਂ ਇੱਕ ਖਾਬ ਦਾ ਦੂਜੇ ਚੱਲ ਲਿੰਕ ਛੱਡ ਆਇਆ ਕਰ ਫਿਰ ਇੱਕ ਪਾਸਿਓਂ ਉਹ ਕਹਿੰਦੇ ਜੋਦਾ, ਦੂਜੇ ਪਾਸਿਓਂ ਕਲੀਨ ਉਤਰਨ ਦਿਆ ਘਰ ਦੇ ਵਿੱਚ, ਹਾਂਜੀ ਵੀ ਇੱਕ ਪਾਸੋਂ ਪੈਰ ਲੱਭਣ ਡਿਆ, ਦੂਜੇ ਪਾਸੇ ਹੈਗਾ। ਦੂਜੇ ਪਾਸੇ ਪੇਟੀ ਦੇ ਵਿੱਚ ਪੈਰ। ਭਾਜੀ ਵਹਿਮ ਆ ਮੇਰੇ ਹਿਸਾਬ ਮੈਂ ਨਾਲ। ਵਹਿਮ ਨਹੀਂ ਹੈਗਾ, ਉਸਤਾਦ ਜੀ ਨੇ ਜੜ ਬੜੀ ਆ। ਜਦੋਂ ਮੈਂ ਸਾਜ ਆਹ ਜੋਦਾ ਇਹ ਪਹਿਲੇ ਕਿਤੇ ਜੋਦਾ ਰਿਹਾ ਵਾ। ਹਾਂ ਜਦੋਂ ਮੈਂ ਸੌਂਦਾ ਸਾਜ ਮੈਨੂੰ ਤਾਂ ਲੱਗਦਾ ਮੈਨੂੰ ਪੱਖੀਆਂ ਚੱਲਣ ਦਿਆ ਕੋਈ। ਹਲ ਤੂੰ ਗਿੱਲਾ ਚੱਲਾਂਗੀ ਸੌਂਦਾ ਪੱਖੀਆਂ। ਯਕੀਨ ਕਰੋ। ਸਾਜੀ ਵਹਿਮੀ ਹੈ। ਨਹੀਂ, ਮੇਰੀ ਉੱਥੇ ਸੂਈ ਫਸੀ ਪੇਟੀ 'ਚ ਜਿਹੜੇ ਪੈਰ। ਪੇਟੀ ਚ ਉਸਤਾਦ ਜੀ ਮੈਂ ਤਾਂ ਤੁਹਾਡੇ ਤੋਂ ਹੈਰਾਨ ਹਾਂ। ਸਾਜੀ ਬੜੀਆਂ ਜਗ੍ਹਾ ਨੇ ਇੱਥੇ ਐਸੀਆਂ ਜਿੱਥੇ ਪੈਰ ਦੇ ਨਿਸ਼ਾਨ ਛਪ ਜਾਂਦੇ ਨੇ, ਲੇਕਿਨ ਇਹ ਵਹਿਮ ਦਾ ਸ਼ਿਕਾਰ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਖਾਬ 'ਚ ਮੈਨੂੰ ਨੀਂਦ ਆਉਂਦੀ ਸੀ, ਖਾਬ 'ਚ। ਯਾਰ ਇੱਕ ਐ ਹੁਣ ਦੇਖੋ ਕੈਸੀ ਗੱਲ, ਬੜੀ ਗੱਲ। ਮੈਨੂੰ ਖਾਬ 'ਚ ਨੀਂਦ ਆਣੀ, ਮੈਂ ਸੋ ਗਿਆ, ਤੇ ਫਿਰ ਤੈਨੂੰ ਖਾਬ ਆ, ਫਿਰ ਮੈਨੂੰ ਖਾਬ ਆਇਆ। ਯਾਨੀ ਤੈਨੂੰ ਤੀਸਰੀ ਜਗ੍ਹਾ ਫਿਰ ਖਾਬ ਆ ਹਾਂਜੀ, ਤੀਸਰੇ ਚੈਨਲ ਤੇ ਗਿਆ। ਹਾਂ, ਹੁਣ ਤੂੰ ਯਾਨੀ ਉੱਥੋਂ ਉੱਠਿਆ ਤੇ ਪਹਿਲੇ ਖਾਬ 'ਚ ਆਇਆ, ਪਹਿਲੇ ਖਾਬ 'ਚ ਆਇਆ। ਫਿਰ ਉੱਠਿਆ ਤੇ ਦੁਬਾਰਾ ਆਪਣੇ ਘਰੋਂ ਉੱਠਿਆ। ਹਾਂਜੀ, ਅੱਛਾ। ਇਦਾਂ ਤੇ ਹਜ਼ਾਰ। ਇੱਕ ਦਿਨ ਸਾਜ ਫਿਰ ਮੈਂ ਸੁੱਤਾ ਪਿਆ ਵਾਂ ਤੇ ਮੈਨੂੰ ਇਦਾਂ ਲੱਗਦਾ ਮੈਂ ਡਰਮ 'ਚ ਉੱਠਿਆ, ਖਾਲੀ ਡਰਮ 'ਚੋਂ ਐਂਡ ਦੇਖਣ ਦਿਆਂ ਬਾਹਰ ਕੌਣ ਆ, ਡਰ ਤੋਂ ਜਿੱਦਾਂ ਮੈਂ ਕੋਈ ਡਰ ਕੇ ਲੁਕਿਆ ਹੋਇਆ ਉੱਥੇ। ਇਦਾਂ ਦੀਆਂ ਆਲਾਮਾਤਾਂ ਜ਼ਾਹਰ ਹੋਣਦੀਆਂ। ਪੇਟੀ ਜਿਹੜੀ ਆ ਓਏ। ਕਮਰੇ ਚ ਪਈ ਆ ਕਿ ਬਾਹਰ ਬਰਾਤ? ਅੱਛਾ, ਤੈਨੂੰ ਉਹਦੇ ਚੋਂ ਖੁਸ਼ਬੂ ਵੀ ਆਈ ਸੀ, ਮਤਲਬ ਜਿਸਾ ਪਰਫਿਊਮ? ਨਹੀਂ ਖੁਸ਼ਬੂ ਨਹੀਂ ਸੀ ਸਾਜ ਜੀ, ਉੱਥੇ ਨਾ ਉਹ ਨਸਵਾਰ ਵਾਲੀਆਂ ਗੋਲੀਆਂ ਪਈਆਂ ਦੇ ਵਿੱਚ। ਨਹੀਂ ਫਿਰ ਸਾਜੀ ਹੈ। ਇੱਕ ਹੋਰ ਹੈ। ਇਹ ਹੋਰ ਗੁਣ ਸਾਜੀ ਪਰਫਿਊਮ ਦੀ ਕੁਝ ਵੀ ਫਿਰ ਨਹੀਂ ਮੈਂ ਕੋਈ ਵੇਵ ਟੈਪ ਕੋ ਨਹੀਂ ਕੋਈ ਸ਼ੈ ਨਹੀਂ, ਕੋਈ ਸ਼ੈ ਕੋਈ ਵੇਪ ਤੇ ਗੋਲੇ ਡਿੱਗੇ ਸੀ ਉੱਥੇ? ਵੇਬ ਤੇ ਟੋਟੇ ਬਸ। ਹਾਂ, ਵੇਪ ਦੇ ਟੋਟੇ ਪਏ ਸੀ, ਬੁਝਾਏ ਹੋਣ ਕਿਸੇ ਨੇ। ਜੇ ਤੇ ਪੁਰਾਣੀ ਗੱਲ ਆ ਨਾ, ਫਿਰ ਸਿਗਰਟ ਦਾ ਪਿੱਛੋਂ ਤੋੜ ਕੇ ਉੱਥੇ ਕੋਈ ਨਜ਼ਰ ਆਇਆ ਉਹ ਨਿੱਕਾ ਫਿਲਟਰ। ਯਾਰ ਨਾ ਕਰੋ ਯਾਰ, ਨਾ। ਉਸਤਾਦ ਜੀ ਬਹੁਤ ਪਰੇਸ਼ਾਨੀ ਬੜੀ। ਇੱਕ ਖਾਬ ਜੋ ਬਰਫ ਹੀ ਖਾਈ ਜਾਂਦੇ ਆ। ਉਹ ਯਾਰ ਉਹ ਤੇ ਮੇਰੀ ਗੱਲ ਸੁਣਨਾ, ਮੈਂ ਪਰ ਤਸੱਦਕ ਦੀ ਗੱਲ ਹੀ ਕੀਤੀ, ਤਸੱਦਕ ਆ ਗਿਆ ਬਾਹਰ। ਬਲਾਵਤ ਕੋ ਸੁਣੀਏ ਕੁਝ, ਤੁਹਾਨੂੰ ਸੁਣਾਉਣਾ ਉਹਦੇ ਜਰਾ 2-4 ਗਾਣੇ ਜਰਾ ਥੋੜਾ ਉਸ ਤੋਂ ਇਹਦਾ ਕਰਦੇ ਆ, ਇਹਦਾ ਮੈਂ ਤੇਰਾ ਲਾ। ਇਹ ਬੜਾ ਡਿਪਰੈਸ਼ਨ ਚ ਆ ਉਹਦਾ। ਹਾਂ, ਉਹਨੂੰ ਬੁਲਾ ਯਾਰ, ਤਸੱਦਕ ਨੂੰ ਬੁਲਾ ਯਾਰ। ਲਓ ਜੀ, ਤਸੱਦਕ ਖਾਨ ਸਾਡੇ ਨਾਲ। ਮੈਂ ਪਹਿਲੇ ਤੇਰੀ ਗੱਲ ਕੀਤੀ ਹੈ, ਮੈਂ ਦੱਸਿਆ ਕਿ ਸਾਡਾ ਯਾਰ ਸੀ, ਤੇ ਸਾਡਾ ਇੱਕ ਯਾਰ ਸੀ, ਤੇ ਏਦਾਂ ਹੁੰਦਾ ਰਿਹਾ, ਤੇ ਹੁਣ ਉਹ ਫਿਰ ਸਾਨੂੰ ਮਿਲਿਆ ਵਾ, ਤੇ ਹੁਣ ਅਸੀਂ ਗੱਲ ਕਰਦੇ ਪਏ ਸਾਂ ਤੇ ਤੂੰ ਆ ਗਿਆ ਇਸੇ ਸ਼ੋਅ 'ਚ। ਇਦਾਂ ਹੀ ਠੀਕ ਆ। ਸਾਡਾ ਇਹ ਸ਼ੋਅ ਹੁੰਦਾ ਟੀ ਟਾਈਮ, ਰੋਜ਼ ਦਾ ਇੱਕ ਸ਼ੋਅ ਚੱਲਦਾ ਘੰਟੇ ਪੂਰੇ ਦਾ। ਉਹਦੇ 'ਚ ਕੋਈ ਕੰਟੈਂਟ ਨਹੀਂ ਦਾ, ਜਿਵੇਂ ਆਪਾਂ ਬੈਠਕਾਂ ਬੁੱਠਕਾਂ 'ਚ ਨਹੀਂ ਯਾਰ ਦੋਸਤ 5-7 ਬਹਿ ਜਾਂਦੇ, ਸੇਮ ਉਹ ਇਹਦਾ ਹਿਸਾਬ ਆ। ਇਹਦਾ ਤੂੰ ਇਹ ਨਹੀਂ ਭਾਰ ਲੈਣਾ ਵੀ ਕੋਈ ਟੀਵੀ ਸ਼ੋਅ ਆ ਜਾਂ ਕੋਈ ਇਹਦੇ 'ਚ ਤੂੰ ਜਿੰਨਾ ਤੂੰ ਸਮਝ, ਮੈਂ ਘਰ ਬੈਠਾ ਆਪਣੇ ਯਾਰਾਂ ਦੋਸਤਾਂ 'ਚ। ਸਹੀ, ਜਿਸ ਤਰ੍ਹਾਂ ਆਪਾਂ ਪਹਿਲੇ ਆਪਣਾ ਮਾਹੌਲ ਹਾਂ, ਇਹ ਉਹ ਹਿਸਾਬ ਆ। ਠੀਕ ਆ ਨਾ? ਬਿਲਕੁਲ। ਹਾਂ, ਨਹੀਂ ਤਾਂ ਤੂੰ ਏਦਾਂ ਕਰ, ਤੂੰ ਕਿਸੇ ਇੱਕ ਦੋ ਦਿਨ ਸਿਰਫ ਉੱਥੇ ਬਹਿ ਕੇ ਵੇਖਣਾ ਕਿ ਅਸੀਂ ਕਰਦੇ, ਤੂੰ ਕਹਿਣਾ ਪਰ ਜੋ ਮੈਂ ਵੀ ਆ ਰਿਹਾ। ਕੋਈ ਚੱਕਰ ਹੀ ਨਹੀਂ, ਜਿਹੜੀ ਮਰਜ਼ੀ ਗੱਲ ਕਰ, ਗਾਣਾ ਗਾ, ਕੋਈ ਗੱਲ ਕਰ, ਕੋਈ ਲਤੀਫਾ ਸੁਣਾ, ਜੋ ਮਰਜ਼ੀ, ਜੋ ਜਿੱਦਾਂ ਮਰਜ਼ੀ। ਇੱਥੇ ਤੂੰ ਐਜ਼ ਏ ਸਿੰਗਰ ਨਹੀਂ, ਐਜ਼ ਏ ਮੇਰਾ ਭਰਾ ਆਇਆ ਵਾ, ਵਾਹ ਐਜ਼ ਏ ਸਿੰਗਰ ਨਹੀਂ ਹੈਗਾ। ਸਾਨੂੰ ਵੀ ਜਿੱਦਾਂ ਅਸੀਂ ਮਾੜਾ ਮੋਟਾ 27 ਅੰਤਰੇ ਕਹੀ ਜਾਂਦੇ, ਗਾਈ ਜਾਂਦੇ, ਵਿੱਚ ਤੂੰ ਵੀ ਕਹਿ ਦਿਆ ਕਰ। ਮੈਂ ਅੱਗੇ ਦੱਸਿਆ, ਮੈਂ ਕਿਹਾ ਭਾਈ ਉਹਨੂੰ ਬੜਾ ਕੁਝ ਯਾਦ ਹੁੰਦਾ ਸੀ। ਭਾਜੀ ਤੁਹਾਨੂੰ ਮੁੰਡਾ ਚੈੱਕ ਕਰਾਣਾ ਵਾ। ਆਏ ਹਾਏ ਹਾਏ। ਨਹੀਂ ਤਸੱਦਕ ਭਾਈ ਤੁਹਾਡੀ ਗਾਇਬਾਨਾ ਉਸਤਾਦ ਜੀ ਨੇ ਬਹੁਤ ਤਾਰੀਫ ਕੀਤੀ ਹੈ। ਸਾਜੀ ਦਾ ਮੈਂ ਤੁਹਾਨੂੰ ਹਿਸਾਬ ਦੱਸਾਂ ਸੱਚੀ, ਮੈਂ ਕਿ ਭਾਈ ਨਾ ਤੁਸੀਂ ਇਹਨੂੰ ਯਾਨੀ ਇਹ ਮਸ਼ਹੂਰ ਪਤਾ ਕਿਸ ਚੱਕਰ 'ਚ ਹੁੰਦਾ ਸੀ? ਫੈਸਲਾਬਾਦ 'ਚ ਬਹੁਤ ਸਿੰਗਰ ਤੇ ਹੋਰ ਵੀ ਬੜੇ ਸੀ। ਇਹਦੀ ਖਾਸ ਇੱਕ ਮਸ਼ਹੂਰੀ ਹੁੰਦੀ ਸੀ, ਇੱਕ ਮਜ਼ੇ ਦੀ, ਕਿ ਵੀ ਇੱਕ ਤੁਸੀਂ ਲਾਸ਼ਾਂ ਰੱਖ ਦਿਓ। ਕਈ ਸਿੰਗਰ ਆਉਂਦੇ ਨਾ, ਉਹ ਯਾਰ ਐਸੀ ਪੱਥਰ ਆਡੀਅנס ਵੀ ਦੇ ਤੇਰੇ ਨਾਲ ਹਿੱਲੀ ਨਹੀਂ। ਅੱਛਾ, ਇੱਕ ਉਹ ਮੈਂ ਕਹਿੰਦਾ ਕਸਮਾਂ ਪਾ ਦੇ ਤੂੰ ਸਾਰਿਆਂ ਨੂੰ ਕਿ ਭਾਜੀ ਤਸੱਦਕ ਗਾਉਣ ਆ ਰਿਹਾ, ਨਾ ਵਾਵਾ ਕਰਨੀ ਆ, ਨਾ ਤਾੜੀ ਮਾਰਨੀ, ਨਾ ਪੈਸੇ ਦੇਣੇ, ਕਸਮਾਂ ਪਾ ਕੇ ਪਾ ਦੇ, ਇਹਨੇ ਨਚਾ ਦੇਣੇ ਆ। ਵਾਹ ਕੀ ਬਾਤ। ਉਹਦੀ ਵਜ੍ਹਾ ਕੀ ਹੈ ਕਿ ਇਹ ਸਮਝ ਜਾ। ਅੱਛਾ, ਇਹਦੀ ਕੀ ਕੁਆਲਿਟੀ ਦੀ ਸਮਝ ਜਾਣਾ ਕਿ ਮੈਂ ਕਿਹੜੇ ਮਹੱਲੇ 'ਚ, ਕਿਹੜੇ ਸ਼ਹਿਰ 'ਚ, ਇੱਥੇ ਦੀ ਆਡੀਅנס ਕੀ ਸੁਣਦੀ ਹੋਣੀ ਹੈ।
ਨੋਨੀ ਵਾਲਾ ਹਿਸਾਬ ਨਹੀਂ ਕਿ 6 ਯਾਦ ਕੀਤੇ ਨੇ ਹਰ ਜਗ੍ਹਾ ਤੇ ਉਹੀ ਸੁਣਾਉਣੇ ਆ। ਇਕੱਲਾ ਹੀ ਹੈ। ਦਿਲ ਕਰੇ ਸਿੰਧ ਵੀ ਆ ਤੇ ਉੱਥੇ ਵੀ ਸ਼ੁਰੂ ਕਰ ਲਿਆ ਪੰਜਾਬੀ ਗਾਣਾ, ਉੱਥੇ ਵੀ ਮਤਲਬ ਸਰਾਇਕੀ ਸ਼ੁਰੂ ਕਰ ਲਿਆ ਸਿੰਧ ਜਾ ਕੇ ਵੀ, ਜਾਂ ਕੋਈ ਹੋਰ ਨਹੀਂ। ਇਹਨੂੰ ਇਹ ਪਤਾ ਹੁੰਦਾ ਸੀ ਕਿ ਵੀ ਆ ਇੱਥੇ ਦਾ ਇਦਾਂ ਦਾ ਮਾਹੌਲ ਆ। ਇੱਥੇ ਕੀ ਕਰਨਾ। ਹਾਂ ਫਿਰ ਮੈਂ ਦੱਸਿਆ ਨਾ ਵੀ ਖਾਨ ਸਾਹਿਬ ਨੂੰ ਸੁਣਨ ਤੋਂ ਬਾਅਦ ਫੌਰਨ ਕਿਸੇ ਨੇ ਕਿਹਾ ਕਿ ਮੁਕੇਸ਼ ਸਾਹਿਬ ਦਾ ਆਈਟਮ ਸਾਹਿਬ ਤੇ ਉਹਨੂੰ ਵੀ ਸ਼ੁਰੂ ਕਰ ਲਿਆ। ਵਾਹ ਵਾਹ ਵਾਹ। ਹਾਂ ਹੈਨਾ। ਹੁਣ ਅਸੀਂ ਮੈਂ ਤੇਰੇ ਕੋਲ ਟੋਟੇ ਟੋਟੇ ਸੁਣਨੇ ਆ। ਟੋਟੇ ਟੋਟੇ ਹੋ ਗਿਆ ਦਿਲ, ਟੋਟੇ ਟੋਟੇ ਹੋ ਗਿਆ, ਟੋਟੇ ਟੋਟੇ ਹੋ ਗਿਆ ਦਿਲ ਟੋਟੇ। ਓਏ ਕਿਸੇ ਤਾਂ ਕੋਈ ਯਾਦ ਹੀ ਖੱਤ ਟੁਕੜੇ ਟੁਕੜੇ ਹਾਏ ਥੋੜਾ ਹਾਏ। ਜਿਹਾ ਜਿੰਨਾ ਵੀ ਭਾਵੇਂ ਇੱਕ ਲੈਣ ਹੀ। ਮੈਂ ਥੋੜਾ ਜਿਹਾ ਗੁੰਗੁਣਾ ਕੇ ਦੱਸੇਗਾ। ਖੱਤ ਟੁਕੜੇ ਟੁਕੜੇ ਕਰ ਦੇਣੇ ਮੈਂ, ਸਾੜ ਦੇਣਾ ਤਸਵੀਰਾਂ ਨੂੰ ਖੱਤ। ਜਾਂ ਕੋਈ ਐਸਾ ਹੰਸਰਾਜ ਦਾ, ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਹੰਸਰਾਜ ਭਾਜੀ ਦਾ, ਜਾਂ ਕੋਈ ਉਹ ਇੱਕ ਤੁਸੀਂ ਸੁਣਾਇਆ ਸੀ ਮੈਨੂੰ ਜਦੋਂ ਇਹਦਾ ਨਵਾਂ ਗਾਣਾ ਆਇਆ ਸੀ, ਕਿਹੜਾ ਇਹ ਜੋ ਸੀਲੀ ਸੀ ਜਾਂਦੇ। ਉਹ ਸੁਣਾ, ਉਹਦੀ 27 ਸੁਣਾ ਦੇ ਇੱਕ ਬਸ। ਮੈਂ ਕਹਿੰਦਾ ਜ਼ਰਾ ਮੈਂ ਹਾਰਮੋਨੀਅਮ ਲੈ ਕੇ ਹਾਰਮੋਨੀਅਮ ਦੇ ਦੇ ਯਾਰ। ਬਸ ਬਾਰ ਹਾਲ ਮੇਰੇ ਵਾਲਾ ਹਾਰਮੋਨੀਅਮ ਇੱਥੇ ਪਿਆ ਲੋ, ਲਾ ਕੇ ਪਿਆ। ਪਰ ਇੱਕ ਗੱਲ ਆ, ਕਾਰਡ ਰੱਖਣਾ ਬਸ, ਬਹੁਤੀ ਦੇਰ ਨਹੀਂ ਲਾਉਣੀ। ਨਹੀਂ ਬਸ ਹਾਂ ਬਸ ਕਾਰਡ ਰੱਖ ਕੇ ਤੇ ਤੂੰ ਕਹਿ ਦੇ, ਕਿਉਂਕਿ ਅਸੀਂ ਅਗਲਾ ਵੀ ਸੁਣਨਾ ਨਾ। ਫਿਰ ਅਸੀਂ ਜਿੰਨੀ ਦੇਰ ਚ ਤੂੰ ਇੱਕ ਗਾਣਾ ਨਾਰਮਲ ਗਾਉਣਾ ਨਾ, ਅਸੀਂ ਉਨੀ ਦੇਰ ਚ ਕੋਈ 26 ਸੁਣਨੇ ਆ। ਆਹੋ ਚਲੋ ਜੀ। ਬਸ ਬਸ ਬਹੁਤਾ ਕਹਿੰਦਾ ਲੈ ਜੀ ਓਏ। ਤੁਸੀਂ ਸਰ ਬਹੁਤ ਅੱਛਾ ਖੱਬਾ ਸੱਜਾ ਵੱਡੇ ਸਿੰਗਰ ਹੋ, ਲੇਕਿਨ ਤੁਹਾਨੂੰ ਬੱਚਾ ਚੈੱਕ ਕਰਾਣਾ ਵਾ। ਉਹ ਯਾਰ ਬੱਚਾ ਕੀ ਡਾਕਟਰ ਆ ਉਹ, ਡਾਕਟਰ ਆ ਉਹ ਦਰਦ ਹੋ ਰਹੀ ਕਿਤੇ ਚੈੱਕ। ਆਵਾਜ਼ ਕਹਿ ਨਾ ਮੇਰੇ ਡਿਪਰੈਸ਼ਨ ਦੀ ਵੀ ਇਹਦਾ ਮਤਲਬ ਕਿ ਉਹ ਡਾਕਟਰ ਖਲਾਕ ਸਾਹਿਬ ਨੇ ਮਦਨਪੁਰ ਭਾਈ ਉਹ ਨਹੀਂ ਖੋਲਦਾ। ਚੈੱਕ ਕਰਾਉਣਾ ਬੱਚਾ। ਅੱਛਾ ਵੀ ਖੋਲਦਾ। ਚਲੋ ਜੀ ਚਲੋ ਜੀ। ਇਹ ਜੋ ਸੀਲੀ ਸੀਲੀ ਆਉਂਦੀ ਏ ਹਵਾ, ਇਹ ਜੋ ਸੀਲੀ ਸੀਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ, ਯਾਦ ਮੇਰੇ ਵਾਂਗੂ ਸੀਨੇ ਨਾਲ ਲਾ, ਕਿਤੇ ਕੋਈ ਕਿਤੇ ਕੋਈ ਰੋਂਦਾ ਹੋਵੇਗਾ, ਹਵਾ ਸਿਲੀ ਸਿਲੀ ਆਉਂਦੀ ਹਵਾ ਦੀ ਜਗ੍ਹਾ। ਇਹ ਜੋ ਸੀਲੀ ਸੀਲੀ ਆਉਂਦੀ ਏ ਹਵਾ, ਸੀਲੀ ਹੈ ਨਾ। ਵਾਹ 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 ਵਾਹ। ਇੰਨਾ ਕੁ ਇਹ ਸਾਡਾ ਸ਼ੋਅ ਆ ਬਸ। ਠੀਕ ਆ ਜੀ। ਸਾਨੂੰ ਬੱਚਾ ਚੈੱਕ ਕਰਾ ਲਵਾ। ਓ ਯਾਰ ਭਾਈ ਮੇਰੇ ਬੱਚਾ ਹੀ ਚੈੱਕ ਕਰ ਲਓ। ਉਹ ਤੈਨੂੰ ਕਹਿ ਰਿਹਾ ਕਰਾਉਣਾ ਕੀ ਗੱਲ, ਬੱਚੇ ਦਾ ਕੰਨ ਦੁਖ ਰਿਹਾ, ਡਾਕਟਰ ਆ ਉਹ, ਹਕੀਮ ਆ। ਇੱਕ ਬੋਲ ਮੈਂ ਕਿਹਾ ਬੱਚੇ ਦਾ ਤੁਹਾਨੂੰ ਚੈੱਕ ਕਰਾ। ਇਹੀ ਜਦੋਂ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ, ਜਾਂ ਤਾਂ ਮੇਰੇ ਵਾਂਗੂ ਸੀਨੇ ਨਾਲ ਲਾ, ਕਿਤੇ ਕੋਈ ਰੋਂਦਾ ਹੋਵੇਗਾ, ਕਿਤੇ ਕੋਈ ਰੋਂਦਾ ਹੋਵੇਗਾ। ਵਾਹ ਜੀ ਵਾਹ। ਸਾਈ ਨੈਕਸਟ ਚਲੋ ਬਈ ਅੱਛਾ ਇਸ ਤੋਂ ਬਾਅਦ ਇਦਾਂ ਹੋਰ ਸਿੰਗਰ ਮੁਕੇਸ਼ ਸਾਹਿਬ ਦਾ ਕੋਈ ਇੱਕ ਸਟਾਈਲ ਇੰਨੀ ਕੁ ਬਸ। ਚਲੋ ਜੀ। ਸਾਜੀ ਕੀ ਬਾਤ ਹੈ। क्या बात। किसी राह में किसी मोड़ पर कहीं चल न देना छोड़ कर मेरे हम सफर मेरे हम सफर मेरे हम सफर मेरे हम सफर हाय 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 हाय। फिर किसी राह में नात्रा भी सोलना किसी हाल में किसी बात पर किसी हाल
किसी बात पर कहीं चल न देना तू छोड़ कर मेरे हमसफर मेरे हमसफर मेरे हमसफर मेरे हमसफर। ਇਹ ਮੁਕੇਸ਼ ਸਾਹਿਬ ਤੁਸੀਂ ਦਾ ਖਾਨ ਸਾਹਿਬ ਨੁਸਰਤ ਸਾਡੀ ਇੱਕ ਮਿੰਟ ਬੱਚਾ ਪੇਸ਼ ਓ ਯਾਰ ਬੱਕਰਾ ਬੱਚੇ ਨੂੰ ਮਜ਼ਾ ਆ ਅੱਗੇ ਰਿਹਾ ਚੈੱਕ ਕਰਾਉਣਾ ਸੀ, ਹੁਣ ਪੇਸ਼ ਕਰਨ ਤੇ ਆ ਗਿਆ। ਸਾਡੀ ਇੱਕ ਬੋਲ ਖਾਨ ਸਾਹਿਬ ਨੁਸਰਤ, ਖਾਨ ਸਾਹਿਬ ਨੁਸਰਤ। ਇਹ ਬੜੀ ਗੱਲ ਆ सुन दी मिठी मिठी ਓ ਬਾਬਾ ਚਲੋ ਜੀ, ਵਾਹ ਜੀ ਵਾਹ। ਇੱਕ ਮੌਕਾ ਸਾਡੀ ਬੱਚੇ ਠਹਿਰ ਜਾ ਸਰਾਇਕੀ। अरे क्या बात है। ਜਿਹੜਾ ਦੌਰਾ ਪੈ ਗਿਆ ਹਾਂ ਵਾਹ ਵਾਹ। ਸਜਾਦ ਭਾਈ ਕਿ ਜਦੋਂ ਸਜਾਦ ਅੱਗੇ ਗੀਤ ਜਦੋਂ ਨਾ ਜਦੋਂ ਰਾਬਤੇ ਟੁੱਟ ਜਾਂਦੇ ਨੇ ਨਾ ਇਹੋ ਜਿਹੇ ਯਾਰਾਂ ਨਾਲ ਜਿਵੇਂ ਤੁਸੀਂ ਯਾਨੀ ਉਸ ਮੌਜੂ ਤੇ ਫਿਰ ਬੰਦਾ ਉਸ ਮੰਜ਼ਰੇ ਆਮ ਤੇ ਇਕੱਲਾ ਰਹਿ ਜਾਂਦਾ ਤੇ ਕੀ ਫੀਲਿੰਗ ਹੁੰਦੀ ਹੈ। ਹਾਏ ਹਾਏ ਚੁਗਦਾ ਮੋਲ ਹਵੇ ਕੋਈ ਚੁਗਦਾ ਮੋਲ ਹਵੇ ਸਜਣ ਵੀ ਛੱਡ ਦਿੰਦੇ ਜਦੋਂ ਗਮ ਦਾ ਜ਼ੋਰ ਹੋਵੇ। ਵਾਹ 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 ਪਰਦੇ ਵਸਲਾਂ ਤੇ ਪਰਦੇ ਵਸਲਾਂ ਦੇ ਉਹ ਤੋੜ ਨਿਭਾ ਦਿੰਦੇ ਬੰਦੇ ਚੰਗੀਆਂ ਨਸਲਾਂ। ਕੀ ਬਾਤ। ਹੈ ਕਿ ਘੜੀ ਗੁੱਟ ਨਾਲ ਤੰਗ ਰਹਿੰਦੀ ਘੜੀ ਗੁੱਟ ਨਾਲ ਤੰਗ ਰਹਿੰਦੀ ਆਵਾਂ ਜਾਵਾਂ ਤੇਰੇ ਬਦਲੇ ਤੇਰੀ ਬੈਠਕ ਬੰਦ ਰਹਿੰਦੀ। ਤੇਰੀ ਬੈਠ ਕੇ ਇੱਕ ਸੁਰੈਕੀ ਦਾ ਮਾਈਆ ਹੈ। ਕੋਈ ਫੰਗ ਮੁਰਗਾਈਆਂ ਦੇ ਕੋਈ ਫੰਗ ਮੁਰਗਾਈਆਂ ਦੇ ਅੱਖੀਆਂ ਤੇਡੀਆਂ ਸਜਣਾ ਉਹ ਜਿਵੇਂ ਛੁਰੇ ਨੇ ਕਸਾਈਆਂ। चढ़ाई करके बहुत बड़ा
ਲਾਲ ਗੁਲਾਬ ਹਲੇ ਓਏ ਪਿਆਰ ਚ ਰੁਲ ਵੰਜਦਾ ਭਾਵੇਂ ਕਿਤਨਾ ਨਵਾਬ ਹੋਵੇ ਪਿਆਰ ਚ ਰੁਲ ਵੰਜਦਾ ਭਾਵੇਂ ਕਿਤਨਾ ਨਵਾਬ ਹੋਵੇ ਕਬੂਤਰਾ ਲਾ ਬਾਜ਼ੀ ਓ ਸਜਣਾ ਸ਼ਾਲਾ ਜੀਵੇ क्या कहने ਓਹੋ ਕਬੂਤਰਾ ਲਾ ਬਾਜ਼ੀ ਓ ਜਿਨ੍ਹਾਂ ਪਿੱਛੇ ਅਸੀਂ ਉਜੜੇ ਉਹ ਬੋਲ ਕੇ ਨਹੀਂ ਰਾਜ਼ੀ अगो को स्टाइल भी शुरू करना है ਉਹ ਦਿਲੜੀ ਲੁੱਟੀਦਾ ਯਾਰ ਇਹਦੇ ਵਿੱਚੋਂ ਨਿਕਲਣਾ नहीं मेरे वालिद साहब का अपना कंपोज किया हुआ गाना हाँ अफजल पटियाली साहब वाह। का लिखिया हुआ बड़े मशहूर गाने होए उन्होंने तैनू भुल गए यार पुराना ਉਹਦਾ ਪਿਆਰ ਨਾ ਕਰੀ ਨਹੀਂ ਤੇ ਰੁਕ ਜਾਏਗਾ ਸੁਰੈਕੀ ਦਾ ਗੀਤ ਹੈ ਉਹਨਾਂ ਦਾ ਟਿਊਨ ਮੇਰੇ ਵਾਲਿਦ ਸਾਹਿਬ ਨੇ ਬਣਾਈ वाह ਸੁਰੈਕੀ ਗੀਤ ਅੱਖੀਆਂ ਤੇ ਚੁਰਾਣੀਆਂ ਸਿੱਖੀਆਂ ਨੇ ਕਿਤੋਂ ਅੱਖੀਆਂ ਮਿਲਾਣੀਆਂ ਸਿੱਖ ਢੋਲਾ ਅੱਖੀਆਂ ਤੇ ਚੁਰਾਣੀਆਂ ਸਿੱਖੀਆਂ ਨੇ ਅੱਖੀਆਂ ਤੇ ਚੁਰਾਣੀਆਂ ਸਿੱਖੀਆਂ ਨੇ ਕਿਤੋਂ ਅੱਖੀਆਂ ਮਿਲਾਣੀਆਂ ਸਿੱਖ ਢੋਲਾ ਕਿਤੇ ਅੱਖੀਆਂ ਮਿਲਾਣੀਆਂ ਸਿੱਖ ਢੋਲਾ ਐਵੇਂ ਲੜਨ ਬਹਾਨੇ ਕਰਨਾ ਏ ਗੱਲਾਂ ਦਿਲ ਪਰਚਾਣੀਆਂ ਸਿੱਖ ਢੋਲਾ ਅੱਖੀਆਂ ਤੇ ਚੁਰਾਣੀਆਂ ਸਿੱਖੀਆਂ ਨੇ वाह 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 क्या कहने वाह तेरी नज़रां दे विच ठगबाजी इंज दिल राज़ी ना रब राज़ी इंज दिल राज़ी ना रब राज़ी ओ तू दिल टुकड़ाने सिखले तू दिल ठुकराने सिखले ने गल्लां दिल पर चानियां सिख ढोला अखियां ते चुरानियां सिखियां ने किते अखियां मिलानियां सिख ढोला प्रोग्राम तो मुक ही गया वा। बच्चा आवे हनी सिंह का गाना मुक्का जी